408 272 5200 ਪਾਕਿਸਤਾਨ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਸਿਆਸੀ ਉਥਲ-ਪੁਥਲ ਚੱਲ ਰਹੀ ਆ, ਉਸ ਬਾਬਤ ਆਪਾਂ ਲਗਾਤਾਰ ਵੋਟਾਂ ਦੀ ਜਿਹੜੀ ਕਵਰੇਜ ਆ ਜਾਂ ਚੋਣਾਂ ਦੀ ਜਿਹੜੀ ਕਵਰੇਜ ਆ, ਉੱਥੋਂ ਦੇ ਸਿਆਸੀ ਹਾਲਾਤਾਂ ਦੀ ਕਵਰੇਜ ਆ, ਆਪਾਂ ਤੁਹਾਨੂੰ ਹਰ ਰੋਜ਼ ਉਸ ਦੇ ਬਾਰੇ ਅਪਡੇਟ ਕਰ ਰਹੇ ਹਾਂ। ਅੱਜ ਇਸ ਚਰਚਾ ਨੂੰ ਅੱਗੇ ਤੋਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਸੂਦ ਮਲੀ ਸਾਹਿਬ। ਮਲੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। जी बहुत धन्यवाद तुहाडा प्रवीण शर्मा जी, सत श्री अकाल, बड़ी बड़ी मेहरबानी ਜੀ कि अज दे प्रोग्राम 'ਚ ਸਾਂਝ ਬਣਾਉਣ ਵਾਸਤੇ ਤੁਸੀਂ ਮੌਕਾ ਦਿੱਤਾ ਹੈ। ਜੀ ਮਲੀ ਸਾਹਿਬ, ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਚੋਣ ਨਤੀਜਿਆਂ ਨੂੰ ਲੈ ਕੇ। ਨਤੀਜੇ ਕਹਿ ਕੀ ਰਹੇ ਨੇ, ਨਤੀਜਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ, ਕਿਸ ਤਰ੍ਹਾਂ ਦਾ ਉੱਥੋਂ ਦਾ ਜਿਹੜਾ ਨਿਜ਼ਾਮ ਹੈ ਉਹ ਦੋਸ਼ਾਂ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ, ਪਰ ਅਸਲ ਦੇ ਵਿੱਚ ਉਹ ਛਡਾਉਣਾ ਬਹੁਤ ਔਖਾ ਹੈ। ਤਾਜ਼ਾ ਹਾਲਾਤ ਕੀ ਨੇ, ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆਏ ਨੇ, ਉਹਨਾਂ ਹਾਲਾਤਾਂ ਨੂੰ ਦੇਖ ਕੇ ਕੀ ਪਬਲਿਕ ਉਹਨਾਂ ਰੁਝਾਨਾਂ ਨੂੰ ਐਕਸੈਪਟ ਕਰ ਰਹੀ ਹੈ? ਜੀ ਜ਼ਾਹਰ ਹੈ ਕਿ ਪਬਲਿਕ ਨੇ ਐਕਸੈਪਟ ਕਰ ਲਿਆ ਜੋ ਉਮੀਦ ਸੀਗੀ, ਜੋ ਇਸ ਤੋਂ ਪਹਿਲਾਂ ਹੈ ਸੀਗਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਦਬਾਅ ਦਾ ਸ਼ਿਕਾਰ ਸੀ। ਸਜ਼ਾਵਾਂ ਉਹਨਾਂ ਨੂੰ ਲਗਾਤਾਰ ਬੈਕ ਟੂ ਬੈਕ ਹੈਟ੍ਰਿਕ ਹੋਈ 3 ਕੇਸਾਂ 'ਚ ਸਜ਼ਾਵਾਂ ਦੀ, ਬਿਲਕੁਲ ਚੋਣਾਂ ਤੋਂ ਪਹਿਲਾਂ। ਉਹਨਾਂ ਦੇ ਜਿਹੜੇ ਚੋਣਾਂ ਲੜਨ ਵਾਸਤੇ ਕਾਗਜ਼ ਜਮ੍ਹਾਂ ਕਰਵਾਏ ਉਹ 3 ਥਾਵਾਂ ਤੋਂ ਰਿਜੈਕਟ ਹੋਏ, ਇਸ ਕਰਕੇ ਉਹ ਸਿਆਸੀ ਪੱਲਾ ਸਾਫ਼ ਹੋਇਆ। ਉਹਨਾਂ ਦੀ ਸਿਆਸੀ ਪਾਰਟੀ ਕੋਲੋਂ ਉਹਨਾਂ ਦਾ ਚੋਣਾਂ ਦਾ ਨਿਸ਼ਾਨ ਬੱਲਾ ਖੋਹ ਲਿਆ ਗਿਆ। ਸਾਰੇ ਆਜ਼ਾਦ ਕੈਂਡੀਡੇਟ ਆ ਗਏ, ਉਹਨਾਂ ਆਖਿਆ ਚੋਣਾਂ ਦਾ ਬਾਈਕਾਟ ਨਹੀਂ ਕਰਾਂਗੇ। ਉਹਨਾਂ ਨੂੰ ਇਹ ਯਕੀਨ ਸੀਗਾ। ਇਲਜ਼ਾਮ ਤੇ ਆਉਣ ਡੇ ਨੇ ਕਿ ਜੀ ਧਾਂਦਲੀ ਹੋਈ ਔਰ ਇਹ ਹੋਇਆ ਉਹ ਹੋਇਆ। ਲਾਹੌਰ ਦੇ ਇੱਕ ਹਲਕਾ ਆ NA ਸ਼ਾਇਦ 124 ਹੈ, ਜਿੱਥੋਂ ख्वाजा सलमान ਨੇ ਜਿਹੜੇ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਨ, ਉਹਨਾਂ ਨੇ ਨਤੀਜਿਆਂ ਨੂੰ ਚੋਣਾਂ ਨੂੰ ਚੈਲੰਜ ਕਰ ਦਿੱਤਾ ਹੈ। ਜਿਨ੍ਹਾਂ ਕੋਲੋਂ ਓਨ ਚੌਧਰੀ ਹੋਣੇ ਜਿੱਤੇ ਸਨ, ਜਿਹੜੇ ਕਿ ਨਵਾਜ਼ ਸ਼ਰੀਫ ਦੀ ਪੂਰੀ ਸਪੋਰਟ ਸੀ। ਨਵਾਜ਼ ਸ਼ਰੀਫ ਨੇ ਉਸ ਹਲਕੇ 'ਚ ਆਪਣਾ ਕੋਈ ਕੈਂਡੀਡੇਟ ਹੀ ਖੜਾ ਨਹੀਂ ਸੀਗਾ ਕੀਤਾ। ਲਾਹੌਰ ਗਾੜਾ ਉਹਨਾਂ ਦਾ, ਤੇ ਉੱਥੇ ਉਹਨਾਂ ਨੇ ਉਹਨਾਂ ਦੇ ਮੁਕਾਬਲੇ 'ਚ ਨਹੀਂ ਕੀਤਾ। ਉਸ ਸੀਟ ਨੂੰ ਲਾਹੌਰ ਹਾਈ ਕੋਰਟ 'ਚ ਚੈਲੰਜ ਕਰ ਦਿੱਤਾ ਗਿਆ ਔਰ ਲਾਹੌਰ ਹਾਈ ਕੋਰਟ ਨੇ ਉਹਨੂੰ ਐਕਸੈਪਟ ਵੀ ਕਰ ਲਿਆ ਗਿਆ। ਸੋ ਰੋਲੇ ਇਹੋ ਜਿਹੇ ਬਥੇਰੇ ਆਉਣ ਡੇ ਨੇ। ਤੇ ਕੀ ਸਥਿਤੀ ਹੈ ਵੱਖ-ਵੱਖ ਪਾਰਟੀਆਂ ਦੀ, ਜੇ ਆਪਾਂ ਗੱਲ ਕਰੀਏ ਤਾਂ? ਜੀ ਮੈਂ ਇੱਕ ਤੇ ਸਵੇਰ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀਗਾ ਕਿ ਸਾਂਝੀ ਸੱਚ 'ਚ ਅਸੀਂ ਪਾਕਿਸਤਾਨੀ ਸਿਆਸਤ ਦੀ ਗੱਲ ਕਰਾਂਗੇ। ਹੁਣ ਤੱਕ ਜੀ ਆਲਮੋਸਟ ਨੈਸ਼ਨਲ ਅਸੈਂਬਲੀ ਔਰ ਸਾਰੀਆਂ 4 ਦੀਆਂ 4 ਸੂਬਾ ਅਸੈਂਬਲੀਆਂ ਨੇ ਜਿਹੜੀਆਂ, ਉਹਨਾਂ ਦੇ 95-98% ਨਤੀਜੇ ਨੇ ਜਿਹੜੇ ਉਹ ਬਿਲਕੁਲ ਆ ਚੁੱਕੇ ਨੇ ਜੀ। ਤੇ ਸ਼ੁਰੂਆਤ ਅਗਰ ਇਜਾਜ਼ਤ ਦਵੋ ਸ਼ਰਮਾ ਜੀ ਤੁਸੀਂ, ਤੇ ਅਸੀਂ ਨੈਸ਼ਨਲ ਅਸੈਂਬਲੀ ਤੋਂ ਲਾਂਗੇ, ਉਥੋਂ ਕਰ ਲੈਂਦੇ ਆ ਕਿ ਨੈਸ਼ਨਲ ਅਸੈਂਬਲੀ ਦੀਆਂ ਕੁੱਲ ਸੀਟਾਂ ਨੇ ਜੀ 266 ਜੀ। ਇੱਕ ਦੇ ਉੱਤੇ ਚੋਣਾਂ ਨਹੀਂ ਹੋਈਆਂ ਕਿਉਂਕਿ ਉੱਥੇ ਜਿਹੜਾ ਕੈਂਡੀਡੇਟ ਹਿੱਸਾ ਲੈਣ ਡਿਆ ਸੀਗਾ ਉਹਦੀ ਡੈਥ ਹੋ ਗਈ। ਉਸ ਕਾਰਨ ਉੱਥੇ ਉਹਨਾਂ ਨੇ ਆਖਿਆ ਕਿ ਬਾਅਦ 'ਚ ਜਦੋਂ ਵਿਚਕਾਰਲੀਆਂ ਚੋਣਾਂ ਜਾਂ ਵਿਹਲੀਆਂ ਹੋਈਆਂ ਸੀਟਾਂ ਤੇ ਚੋਣਾਂ ਹੋਣੀਆਂ, ਨਾਲ ਹੀ ਉਸ ਹਲਕੇ ਦੀਆਂ ਵੀ ਚੋਣਾਂ ਹੋ ਜਾਣਗੀਆਂ। 265 ਸੀਟਾਂ ਦੇ ਉੱਤੇ ਹੈ ਜਿਹੜਾ ਉਹ ਬੜਾ ਜਿਹਨੂੰ ਕਹਿੰਦੇ ਕਿ ਰਗੜੇਦਾਰ ਧੂਆਂਧਾਰ ਮੁਕਾਬਲਾ ਜਿਹੜਾ ਉਹ ਹੋਇਆ। ਤੇ ਹੁਣ ਤੱਕ ਨੈਸ਼ਨਲ ਅਸੈਂਬਲੀ ਦੀਆਂ ਜਿਹੜੀਆਂ 265 ਸੀਟਾਂ ਨੇ, ਇਸ ਵੇਲੇ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਦੇ ਨਤੀਜਿਆਂ ਮੁਜਬ ਇਸ ਵੇਲੇ 244 ਸੀਟਾਂ ਦੇ ਨਤੀਜੇ ਆ ਚੁੱਕੇ ਨੇ। ਯਾਨੀ 21 ਸੀਟਾਂ ਦੇ ਨੇ ਜਿਹੜੇ ਉਹ ਬਾਕੀ ਨੇ ਔਰ ਇਹ 244 ਸੀਟਾਂ ਦੇ ਨਤੀਜੇ ਆਉਣ ਤੋਂ ਬਾਅਦ ਇਸ ਵੇਲੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ ਸੀਟਾਂ ਮੈਂ ਇਹ ਵੀ ਦੱਸ ਦਵਾਂ ਸ਼ਰਮਾ ਜੀ, ਇੱਥੇ ਵਾਅਦਾ ਕਰਦੇ ਜਾਵਾਂ ਕਿ ਪਾਕਿਸਤਾਨ 'ਚ ਇਹ 12ਵਾਂ ਇਲੈਕਸ਼ਨ ਸੀ, 12ਵੀਆਂ ਚੋਣਾਂ ਸਨ ਔਰ ਤਾਰੀਖੀ ਇਤਬਾਰ ਦੇ ਨਾਲ ਇਹ ਪਾਕਿਸਤਾਨ ਦੀਆਂ ਪਹਿਲੀਆਂ ਚੋਣਾਂ ਨੇ ਕਿ ਜਿੱਥੇ ਸਭ ਤੋਂ ਬਹੁਤੇ ਜਿੱਤਣ ਵਾਲੇ ਇੰਡੀਪੈਂਡੈਂਟ ਕੈਂਡੀਡੇਟ ਨੇ। ਠੀਕ ਹੈ, ਯਾਨੀ ਉਹਨਾਂ ਦਾ ਲੇਬਲ ਇਹ ਹੈ। ਐਕਚੁਅਲ ਇਹ ਉਹੀ ਕੈਂਡੀਡੇਟ ਨੇ ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਸਨ। ਅੱਡੋ ਅੱਡ ਇਹਨਾਂ ਨੂੰ ਚੋਣਾਂ ਦੇ ਨਿਸ਼ਾਨ ਦਿੱਤੇ ਗਏ, ਪਾਰਟੀ ਉਹਨਾਂ ਨੇ ਉਹੀ ਰੱਖੀ, ਬਟ ਨਾਲ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ, ਇਲੈਕਸ਼ਨ ਦਾ ਬਾਈਕਾਟ ਨਹੀਂ ਕੀਤਾ। ਇਸ ਵੇਲੇ ਉਹ ਸਭ ਤੋਂ ਵੱਡੀ ਤਾਕਤ ਬਣ ਕੇ ਜਿਹੜੀ ਨੈਸ਼ਨਲ ਅਸੈਂਬਲੀ ਹੈ ਉੱਥੇ ਆਏ ਨੇ ਔਰ ਸਭ ਤੋਂ ਬਹੁਤੀ ਗਿਣਤੀ ਇਮਰਾਨ ਖਾਨ ਦੇ ਇਹਨਾਂ ਇੰਡੀਪੈਂਡੈਂਟ ਜਾਂ ਆਜ਼ਾਦ ਉਮੀਦਵਾਰਾਂ ਦੀ ਜਾਂ ਇੰਡੀਪੈਂਡੈਂਟ ਕੈਂਡੀਡੇਟਸ ਦੀ ਹੈ, ਜਿਨ੍ਹਾਂ ਦੀ ਗਿਣਤੀ 96 ਹੈ। ਯਾਨੀ ਹਜੇ 21 ਸੀਟਾਂ ਦਾ ਨਤੀਜਾ ਆਉਣਾ ਬਾਕੀ ਹੈ, ਹੋ ਸਕਦਾ ਹੈ 100 ਤੱਕ ਚਲੇ ਜਾਣ। ਦੂਜਾ ਨੰਬਰ ਹੈ ਜਿਹੜਾ ਉਹ ਹੈ ਜੀ ਪਾਕਿਸਤਾਨ ਮੁਸਲਿਮ ਲੀਗ ਨੂਨ, ਯਾਨੀ ਨਵਾਜ਼ ਸ਼ਰੀਫ, ਸ਼ਹਬਾਜ਼ ਸ਼ਰੀਫ, ਮਰੀਮ ਨਵਾਜ਼ ਹੋਣਾ ਦੀ ਸਿਆਸੀ ਪਾਰਟੀ, ਜਿਹੜੇ ਇਸ ਵੇਲੇ 70 ਸੀਟਾਂ ਨੇ ਜਿਹੜੀਆਂ ਉਹ ਜਿੱਤ ਚੁੱਕੇ ਨੇ। ਔਰ ਤੀਜਾ ਨੰਬਰ ਹੈ ਜਿਹੜਾ ਉਹ ਹੈ ਜੀ ਪਾਕਿਸਤਾਨ ਪੀਪਲਸ ਪਾਰਟੀ ਦਾ, ਜਿਨ੍ਹਾਂ ਨੇ 53 ਸੀਟਾਂ ਜਿੱਤੀਆਂ ਨੇ। ਇਸ ਤਰ੍ਹਾਂ ਹੀ ਕਰਾਚੀ ਦੀ ਸਿੰਧ ਦੀ ਸਿਆਸੀ ਪਾਰਟੀ ਹੈ ਮੁਤਹਿਦਾ ਕੌਮੀ ਮੂਵਮੈਂਟ, MKM ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, 15 ਸੀਟਾਂ ਉਹ ਜਿੱਤ ਚੁੱਕੇ ਨੇ। ਔਰ ਮੌਲਾਨਾ ਫਜ਼ਲੁਰ ਰਹਿਮਾਨ ਹੋਣੇ ਨੇ ਜਿਹੜੇ, ਉਹਨਾਂ ਦੀ ਸਿਆਸੀ ਪਾਰਟੀ ਵੀ 2 ਸੀਟਾਂ ਜਿੱਤ ਚੁੱਕੀ ਹੈ। ਜਹਾਂਗੀਰ ਤਰੀਨ ਹੋਣੇ ਨੇ ਜਿਹੜੇ, ਉਹਨਾਂ ਦੀ ਸਿਆਸੀ ਪਾਰਟੀ ਵੀ 2 ਸੀਟਾਂ ਜਿੱਤ ਚੁੱਕੀ ਹੈ। ਚੌਧਰੀ ਸ਼ੁਜਾਤ ਹੁਸੈਨ ਹੋਣੇ ਮੁਸਲਿਮ ਲੀਗ ਕਾਫ ਵਾਲੇ ਨੇ ਜਿਹੜੇ 3 ਸੀਟਾਂ ਉਹ ਵੀ ਜਿੱਤ ਚੁੱਕੇ ਨੇ। ਸੋ ਇਹ ਹੁਣ ਜਿਹੜੇ ਮਾਮਲੇ ਸਾਹਮਣੇ ਆਏ ਨੇ, ਇਸ ਤੋਂ ਬਾਅਦ ਇਹ ਹੁਣ ਇਤਿਹਾਦ ਸ਼ੁਰੂ ਹੋਣਗੇ। ਪਾਕਿਸਤਾਨ 'ਚ ਸਰਕਾਰ ਬਣਾਉਣ ਵਾਸਤੇ ਨੈਸ਼ਨਲ ਅਸੈਂਬਲੀ 'ਚ ਜਿਹੜੀਆਂ ਤੁਹਾਨੂੰ ਮੈਂਬਰਾਂ ਦੀ ਹਮਾਇਤ ਚਾਹੀਦੀ ਹੈ ਨਾ, ਉਹ ਹੁੰਦੀ ਹੈ 133। ਠੀਕ ਹੈ,
ਯਾਨੀ ਆਜ਼ਾਦ ਕੈਂਡੀਡੇਟ ਨੇ ਜਿਹੜੇ, ਇਹਨਾਂ ਚੋਂ ਤੁਸੀਂ 10 ਕੱਢ ਵੀ ਦਵੋਗੇ ਉਹ ਜੀ ਬਿਲਕੁਲ ਆਜ਼ਾਦ ਜਿਹੜੇ ਖੜੇ ਸਨ ਉਹ ਜਿੱਤੇ, ਤੇ ਫਿਰ ਵੀ 86 ਮੈਂਬਰ ਐਸੇ ਨੇ ਜਿਨ੍ਹਾਂ ਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ ਨਾਲ ਤਾਲੁਕ ਆ, ਗੋ ਕਿ ਉਹ ਇਸ ਤੋਂ ਬਹੁਤੇ ਹੋਣਗੇ, 86 ਮੈਂ ਦੱਸਣ ਡਿਆ। ਉਹ ਅਗਰ ਚਾਹਣ ਤੇ 133 ਲਈ ਇਤਿਹਾਦ ਕਿਸੇ ਨਾਲ ਵੀ ਕਰ ਸਕਦੇ ਨੇ, ਪੀਪਲਸ ਪਾਰਟੀ ਨਾਲ ਵੀ ਕਰ ਸਕਦੇ ਨੇ, ਬਾਕੀ ਵੀ ਨਿੱਕੀ ਨਿੱਕੀਆਂ ਪਾਰਟੀਆਂ ਪਾ ਕੇ 133 ਮੈਂਬਰ ਬਣਾ ਲੈਣ। ਫਿਰ ਇਹ ਹੈ ਕਿ ਆਪਸ ਦੇ ਵਿੱਚ ਮੁਕਾਬਲੇਬਾਜ਼ੀ ਹੋਏਗੀ। ਨਵਾਜ਼ ਸ਼ਰੀਫ ਔਰ ਜਿਹੜੀ ਬਿਲਾਵਲ ਭੁੱਟੋ ਹੋਣਾ ਦੀ ਪਾਰਟੀ ਹੈ, ਇਹ ਰਲ ਕੇ 134 ਮੈਂਬਰ ਕਰ ਲੈਂਦੇ ਨੇ। ਫਿਰ ਆ ਜਾਂਦਾ ਕਿ ਜਿਨ੍ਹਾਂ ਕੋਲ ਗਿਣਤੀ ਬਹੁਤੀ ਹੈ, ਲੇਕਿਨ ਘੱਟੋ ਘੱਟ ਜਿਹੜਾ ਹੈ ਉਹ ਜਦੋਂ ਤੱਕ ਤੁਹਾਡੇ ਕੋਲ 133 ਮੈਂਬਰਾਂ ਦੀ ਹਮਾਇਤ ਨਹੀਂ, ਤੁਹਾਡੇ ਸਮੇਤ ਔਰ ਬਾਕੀ ਸਿਆਸੀ ਪਾਰਟੀਆਂ ਜਿਨ੍ਹਾਂ ਨਾਲ ਤੁਸੀਂ ਇਤਿਹਾਦ ਕੀਤਾ ਉਹਨਾਂ ਸਮੇਤ, ਉਦੋਂ ਤੱਕ ਤੁਸੀਂ ਰਾਜ ਨਹੀਂ ਬਣਾ ਸਕਦੇ, ਸੈਂਟਰ 'ਚ ਫੈਡਰਲ ਗਵਰਨਮੈਂਟ ਨਹੀਂ ਬਣਾ ਸਕਦੇ। ਸੋ ਨਵਾਜ਼ ਸ਼ਰੀਫ ਨੇ ਕੱਲ ਜਿਹੜੀ ਵਿਕਟਰੀ ਸਪੀਚ ਕੀਤੀ ਸ਼ਾਮੀ, ਉਹਦੇ 'ਚ ਉਹਨਾਂ ਨੇ ਆਖਿਆ ਕਿ ਜੀ ਅਸੀਂ ਪੰਜਾਬ ਅਸੈਂਬਲੀ 'ਚ ਵੀ ਆਪਣਾ ਰਾਜ ਬਣਾਵਾਂਗੇ, ਯਾਨੀ ਪੰਜਾਬ ਸਰਕਾਰ ਵੀ ਸਾਡੀ ਹੋਏਗੀ ਔਰ ਫੈਡਰਲ 'ਚ ਵੀ ਹੋਏਗੀ। ਔਰ ਨਾਲ ਹੀ ਉਹਨਾਂ ਨੇ ਆਪਣੇ ਭਰਾ ਸ਼ਹਿਬਾਜ਼ ਸ਼ਰੀਫ ਜਿਹੜੇ ਇਮਰਾਨ ਖਾਨ ਦਾ ਤਖਤਾ ਡੇਗਣ ਤੋਂ ਬਾਅਦ ਮੁਲਕ ਦੇ ਪ੍ਰਾਈਮ ਮਿਨਿਸਟਰ ਬਣੇ, ਉਹਨਾਂ ਨੂੰ ਟਾਸਕ ਦੇ ਦਿੱਤਾ ਕਿ ਤੁਸੀਂ ਪਾਕਿਸਤਾਨ ਪੀਪਲਸ ਪਾਰਟੀ ਨਾਲ ਵੀ ਗੱਲਬਾਤ ਕਰੋ, ਬਾਕੀਆਂ ਨਾਲ ਵੀ ਕਰੋ ਔਰ ਫੈਡਰਲ 'ਚ ਸਰਕਾਰ ਬਣਾਉਣ ਦੀ ਤਿਆਰੀ ਕਰੋ। ਜਦੋਂ ਪੀਪਲਸ ਪਾਰਟੀ ਦੀ ਗੱਲ ਕੀਤੀ ਤੇ ਰਾਤੀ ਫਿਰ ਉਹਨਾਂ ਨੇ ਜਿਹਨੂੰ ਕਹਿੰਦੇ ਤੂਫਾਨੀ ਫੇਰੇ ਹੋਏ। ਆਸਫ ਅਲੀ ਜ਼ਰਦਾਰੀ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਦੇ ਨੇ, ਜਿਹੜੇ ਬਿਲਾਵਲ ਭੁੱਟੋ ਦੇ ਪਿਓ ਨੇ, ਔਰ ਬਿਲਾਵਲ ਭੁੱਟੋ ਜਿਹੜਾ ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ ਨੇ, ਇਹਨਾਂ ਦੀ ਸ਼ਹਿਬਾਜ਼ ਸ਼ਰੀਫ ਹੋਣਾ ਦੇ ਨਾਲ ਰਾਤੀ ਲਾਹੌਰ 'ਚ ਮੁਲਾਕਾਤ ਹੋ ਚੁੱਕੀ, ਗੁਲਬਰਗ 'ਚ। ਦੋਵਾਂ ਨੇ ਆਪਸ 'ਚ ਗੱਲਬਾਤ ਕੀਤੀ, ਅਸੀਂ ਇੰਨੀਆਂ ਜਿੱਤੀਆਂ, ਅਸੀਂ ਇੰਨੀਆਂ ਜਿੱਤੀਆਂ। ਹੁਣ ਹੋਏਗਾ ਲੈਣ ਦੇਣ, ਹੁਣ ਸ਼ਰਮਾ ਜੀ ਲੈਣ ਦੇਣ ਹੋਏਗਾ, ਕਿਹੜੀ ਵਜ਼ਾਰਤ ਕਿਹਨੂੰ ਜਾਣੀ ਹੈ, ਕਿੱਥੇ ਕੀ ਵੰਡਣਾ ਹੈ, ਕਿੱਦਾਂ ਕਰਨਾ, ਔਰ ਇਹਦਾ ਅਸਰ ਫਿਰ ਅੱਗੇ ਸੂਬਾ ਅਸੈਂਬਲੀਆਂ ਜਾਂ ਸੂਬਾ ਸਰਕਾਰਾਂ ਦੇ ਰਾਜ ਦੇ ਉੱਤੇ ਵੀ ਪਏਗਾ। ਜਦੋਂ ਸੌਦੇਬਾਜ਼ੀ ਹੁੰਦੀ ਹੈ ਫਿਰ ਕੁਝ ਲੈਣਾ ਪੈਂਦਾ, ਕੁਝ ਦੇਣਾ ਪੈਂਦਾ। ਸੋ ਜਿਹੜੇ ਹੈ ਨੇ ਇਹਨਾਂ ਦੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਬੈਰਿਸਟਰ ਗੋਹਰ ਔਰ ਇਮਰਾਨ ਖਾਨ ਦੇ ਵਕੀਲ ਲਤੀਫ ਖੋਸਾ ਹੋਣੇ, ਬੜੇ ਭਾਰੀ ਮਾਰਜਨ ਦੇ ਨਾਲ ਉਹਨਾਂ ਖਾਜਾ ਸਾਦ ਰਫੀਕ ਜਿਹੜੇ ਕਿ ਲਾਹੌਰ ਤੋਂ ਪੱਕੇ ਜਿੱਤਦੇ ਆ ਰਹੇ ਸੀ ਹਰ ਹਾਲਾਤ 'ਚ, ਉਹਨਾਂ ਨੂੰ ਹਰਾਇਆ ਔਰ ਬੜੇ ਤਗੜੇ ਮਾਰਜਨ ਦੇ ਨਾਲ ਹਰਾਇਆ, ਕੋਈ 60-70 ਦੀ ਲੀਡ ਦੇ ਨਾਲ ਹਰਾਇਆ। ਉਹਨਾਂ ਨੇ ਆਖਿਆ ਕਿ ਜੀ ਅਸੀਂ ਕਿਸੇ ਨਾਲ ਇਤਿਹਾਦ ਆ ਜਿਹੜਾ ਫਿਲਹਾਲ ਨਹੀਂ ਕਰਾਂਗੇ, ਕਰਨਾ ਕੀ ਕਰਨਾ ਉਹ ਇਮਰਾਨ ਖਾਨ ਨਾਲ ਜੇਲ੍ਹ 'ਚ ਇੱਕ ਮੁਲਾਕਾਤ ਤੋਂ ਬਾਅਦ ਸਾਡੀ ਪਾਰਟੀ ਜਿਹੜੀ ਡਿਸੀਜਨ ਲਏਗੀ। ਨਾਲ ਹੀ ਸਾਗਦਾਰ ਹੋਣਾ ਦਾ ਇੱਕ ਮੈਸੇਜ ਟਵਿੱਟਰ ਤੇ ਆਇਆ, ਐਕਸ ਤੇ ਆਇਆ ਕਿ ਜੀ ਆਜ਼ਾਦ ਉਮੀਦਵਾਰਾਂ ਨੇ 72 ਘੰਟੇ ਦੇ ਵਿੱਚ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕਿਹੜੀ ਸਿਆਸੀ ਪਾਰਟੀ ਵੱਲ ਜਾਣਾ ਹੈ। ਸਾਡੇ ਨਾਲ ਬਹੁਤ ਸਾਰੇ ਰਾਬਤੇ 'ਚ ਵੀ ਨੇ, ਦਾਣਾ ਸੁੱਟਿਆ ਉਹਨਾਂ ਨੇ। ਬੈਰਿਸਟਰ ਗੋਹਰ ਜਿਹੜੇ ਕਿ ਇਸ ਵੇਲੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਜਵਾਬ ਦਿੱਤਾ ਕਿ ਜੀ ਨਾ ਅਸੀਂ ਕਿਸੇ ਨਾਲ ਰਾਬਤਾ ਕੀਤਾ, ਨਾ ਅਸੀਂ ਕਰਨਾ ਹੈ। ਇਸ ਗੱਲ ਦੀ ਕੋਈ ਖੱਲ ਥੋੜੀ ਜਿਹੀ ਮੈਂ ਇਸ ਤਰ੍ਹਾਂ ਵੀ ਲਾ ਕੇ ਪੇਸ਼ ਕਰਾਂਗਾ ਕਿ ਦੇਖੋ ਇਮਰਾਨ ਖਾਨ ਹੋਣਾ ਦੀ ਸਰਕਾਰ ਦਾ ਤਖਤਾ ਡੇਗਿਆ ਗਿਆ, ਕਿੱਦਾਂ ਡੇਗਿਆ ਗਿਆ ਕਿ ਉਹਨਾਂ ਦੇ ਬਹੁਤ ਸਾਰੇ ਇਤਿਹਾਦੀ ਨੇ ਜਿਹੜੇ ਉਹਨਾਂ ਨੂੰ ਛੱਡ ਗਏ, ਉਹਨਾਂ ਦੀ ਆਪਣੀ ਸਿਆਸੀ ਪਾਰਟੀ ਤੇ ਬਹੁਤ ਸਾਰੇ ਲੋਕ ਵਿਕ ਗਏ ਔਰ ਇਸ ਤਰ੍ਹਾਂ ਉਹ ਰਾਜ ਤੋਂ ਮਹਿਰੂਮ ਹੋ ਗਏ, ਰਾਜ ਉਹਨਾਂ ਦਾ ਜਾਂਦਾ ਰਿਹਾ। ਪਰ ਇਸ ਵੇਲੇ ਪਾਕਿਸਤਾਨ ਦੀ ਤਾਰੀਖ 'ਚ ਸਭ ਤੋਂ ਬਹੁਤੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਇਨਡਾਇਰੈਕਟਲੀ ਇਮਰਾਨ ਖਾਨ ਦੇ ਹਾਮੀ ਜਿਹੜੇ ਨੈਸ਼ਨਲ ਅਸੈਂਬਲੀ 'ਚ ਪਹੁੰਚੇ ਨੇ, ਇਹ ਇਮਰਾਨ ਖਾਨ ਨਾਲ ਹੋਣ ਵਾਲੀ ਜ਼ਿਆਦਤੀ, ਜ਼ੁਲਮ ਜਿਹੜੀ, ਇਹ ਉਹਦੀ ਹਮਦਰਦੀ ਦਾ ਵੋਟ ਆ। ਇਹ ਇਮਰਾਨ ਖਾਨ ਨੂੰ ਜਿਹੜਾ ਕੈਦ ਕੀਤਾ ਗਿਆ, ਇਹ ਉਸ ਹਮਦਰਦੀ ਦਾ ਵੋਟ ਲੋਕਾਂ ਨੇ ਦਿੱਤਾ ਹੈ। ਇਮਰਾਨ ਖਾਨ ਨੂੰ ਜਿਹੜਾ ਜੇਲ੍ਹ 'ਚ ਸੁੱਟਿਆ ਗਿਆ, ਇਹ ਉਹਦਾ ਵੋਟ ਸਾਹਮਣੇ ਆਇਆ। ਔਰ ਸਭ ਤੋਂ ਵੱਡੀ ਗਿਣਤੀ ਹੈ ਜਿਹੜੀ ਕੈਂਡੀਡੇਟਸ ਦੀ ਸਾਹਮਣੇ ਆਈ, ਉਹ ਇਮਰਾਨ ਖਾਨ ਦੀ ਪਾਲਿਸੀ ਤੋਂ ਮੈਂ ਇਤਫਾਕ ਨਹੀਂ ਕਰਦਾ। ਕੰਟੇਨਰ ਤੇ ਖਲੋ ਕੇ ਜੋ ਉਹਨਾਂ ਨੇ ਤਕਰੀਰਾਂ ਕੀਤੀਆਂ ਸੀ, ਉਹਦਾ 5% ਵੀ ਨਹੀਂ ਉਹ ਕਰ ਸਕੇ। ਪਰ ਇਸ ਵੇਲੇ ਅਵਾਮੀ ਹਮਾਇਤ ਹੈ ਜਿਹੜੀ, ਪੜ੍ਹੇ ਲਿਖੇ ਲੋਕਾਂ ਦੀ ਹਮਾਇਤ ਹੈ ਜਿਹੜੀ, ਉਹ ਬਿਲ ਆਖਰ ਇਮਰਾਨ ਖਾਨ ਦੇ ਨਾਲ ਆ ਔਰ ਉਹ ਵੋਟ ਦੀ ਤਾਕਤ ਦੇ ਨਾਲ ਉਹਨਾਂ ਸਾਬਤ ਕੀਤਾ। ਜਦ ਕਿ ਉਹਨਾਂ ਦੀ ਪਾਰਟੀ ਦਾ ਇਹ ਕਲੇਮ ਹੈ, ਜਦੋਂ ਦੁਪਹਿਰੇ ਸਾਡੇ ਇੱਥੇ ਅਮਰੀਕਾ 'ਚ ਔਰ ਪਾਕਿਸਤਾਨ 'ਚ ਅੱਧ ਰਾਤ ਤੋਂ ਬਾਅਦ ਇਹ ਨਤੀਜੇ ਨਹੀਂ ਸੀ ਆਉਣ ਡੇ, ਤੇ ਬੈਰਿਸਟਰ ਗੋਹਰ ਜਿਹੜੇ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹੁਣ ਮੌਜੂਦਾ ਪ੍ਰਧਾਨ ਨੇ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਜੀ ਸਾਡੇ ਜਿਹੜੇ ਜਮਾ ਨਫੀਆਂ ਨੇ ਉਹਨਾਂ ਮੁਤਾਬਕ ਅਸੀਂ 150 ਸੀਟਾਂ ਨੈਸ਼ਨਲ ਅਸੈਂਬਲੀ ਦੀਆਂ ਜਿੱਤ ਚੁੱਕੇ ਹਾਂ, ਤੁਸੀਂ ਨਾ ਜਿਹੜੇ ਨਤੀਜੇ ਨੇ ਮੈਂ ਬੇਨਤੀ ਕਰਨਾ ਉਹ ਡਿਕਲੇਅਰ ਕਰੋ। ਬਟ ਹੁਣ ਉਹ ਸੋ ਤੱਕ ਵੀ ਨਹੀਂ ਆਪਣੇ। ਇਹ ਵੀ ਆਖਿਆ ਜਾ ਰਿਹਾ ਕਿ ਨਵਾਜ਼ ਸ਼ਰੀਫ ਜਿਹੜੇ ਯਾਸਮੀਨ ਰਾਸ਼ਦ ਤੋਂ ਹਾਰਨ ਡੇ ਸਨ, ਫਿਰ ਅਚਾਨਕ ਨਤੀਜੇ ਬਦਲਣਾ ਵੀ ਸ਼ੁਰੂ ਹੋਏ ਔਰ ਉਹੀ ਨਵਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਮੋਸਟ ਸੀਨੀਅਰ ਔਰ ਮੋਸਟ ਪਪੂਲਰ ਸਿਆਸਤਦਾਨ ਨੇ, ਜਿਹੜੇ ਉਹ ਆਪਣੇ ਆਪ ਨੂੰ ਕਹਿੰਦੇ ਨੇ, ਐਬਟਾਬਾਦ ਦੇ ਵਿੱਚ ਮਾਨਸੇਰਾ ਜਿਹੜਾ ਉਹਨਾਂ ਦੇ ਜਵਾਈ ਦਾ ਹਲਕਾ ਆ, ਮਰੀਮ ਨਵਾਜ਼ ਦੇ ਘਰ ਵਾਲੇ ਦਾ ਹਲਕਾ, ਉੱਥੋਂ ਨਵਾਜ਼ ਸ਼ਰੀਫ ਹੁਣੇ ਆਪ ਚੋਣਾਂ 'ਚ ਉਤਰੇ ਔਰ ਉਹਨਾਂ ਨੂੰ ਉਸ ਬੰਦੇ ਨੇ ਹਰਾਤਾ ਜਿਹੜਾ ਪਹਿਲੀ ਵਾਰ ਚੋਣਾਂ ਲੜ ਰਿਹਾ ਸੀ ਔਰ ਉਹ ਵੀ ਇਮਰਾਨ ਖਾਨ ਦਾ ਹਮਾਇਤ ਯਾਫਤਾ ਸੀ। ਯਾਨੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਉਹ ਮੈਂਬਰ ਜਿਹਨੇ ਪਹਿਲੀ ਵਾਰ ਚੋਣਾਂ 'ਚ ਹਿੱਸਾ ਲਿਆ, ਉਹਨੇ ਆਪਣੇ ਮੁਕਾਬਲੇ ਤੇ ਆਏ ਸੀਨੀਅਰ ਸਿਆਸਤਦਾਨ, ਮਚੇ ਹੋਏ ਸਿਆਸਤਦਾਨ ਨਵਾਜ਼ ਸ਼ਰੀਫ ਉਹਨਾਂ ਨੂੰ ਹਰਾਤਾ। ਹੁਣ ਨਵਾਜ਼ ਸ਼ਰੀਫ ਉਹਨਾਂ ਦੇ ਕੋਲ ਸਿਰਫ ਦੂਜੀ ਤੇ ਆਖਰੀ ਸੀਟ ਸੀਗੀ, ਉਹ ਸੀਗੀ ਲਾਹੌਰ ਦੀ, ਜਿੱਥੇ ਉਹਨਾਂ ਦਾ ਬੜਾ ਸਖਤ ਮੁਕਾਬਲਾ ਚੱਲ ਰਿਹਾ ਸੀਗਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਡਾਕਟਰ ਯਾਸਮੀਨ ਰਾਸ਼ਦ, ਜਿਹੜੀਆਂ ਕਿ ਜੇਲ੍ਹ 'ਚ ਕੈਦ ਨੇ, ਇਮਰਾਨ ਖਾਨ ਤੋਂ ਭਰਾ ਨਹੀਂ ਹੋਈਆਂ। ਇਮਰਾਨ ਖਾਨ ਦੇ ਸਿਆਸੀ ਇਲੈਕਸ਼ਨਾਂ ਜਿਹੜੀਆਂ ਨੇ ਉਹਦੇ ਵਿੱਚ ਉਹ ਕਾਗਜ਼ ਰੱਦ ਹੋਏ, ਸ਼ਾਹ ਮਹਿਮੂਦ ਕੁਰੈਸ਼ੀ ਦੇ ਹੋਏ, ਬਹੁਤ ਸਾਰੇ ਹੋਰ ਲੋਕਾਂ ਦੇ ਹੋਏ। ਸਿਰਫ ਇੱਕ ਯਾਸਮੀਨ ਰਾਸ਼ਦ ਸੀਗੀ ਔਰ ਉਹਨਾਂ ਦੀ ਇੱਕੋ ਹੀ ਸੀਟ ਸੀਗੀ ਲਾਹੌਰ ਦੀ NA 130, ਜਿੱਥੇ ਯਾਨੀ ਨੈਸ਼ਨਲ ਅਸੈਂਬਲੀ 130, ਜਿੱਥੋਂ ਉਹਨਾਂ ਨੇ ਚੋਣਾਂ 'ਚ ਹਿੱਸਾ ਲਿਆ ਔਰ ਉਹ ਅੱਗੇ ਜਾ ਰਹੀਆਂ ਸਨ।
ਕੋਈ 6-7 ਹਜ਼ਾਰ ਵੋਟ ਦੀ ਲੀਡ ਸੀਗੀ। ਪਰ ਸਾਡੇ ਕੈਲੀਫੋਰਨੀਆ ਦੇ ਵੇਲੇ ਮੌਜਬ ਰਾਤੀ ਜਦੋਂ 9-10 ਵਜੇ ਨਤੀਜਾ ਆਇਆ ਤੇ ਯਾਸਮੀਨ ਰਾਸ਼ਿਦ ਹੁਣੇ ਨਵਾਜ਼ ਸ਼ਰੀਫ ਤੋਂ ਕੋਈ 50,000 ਵੋਟ ਦੀ ਲੀਡ ਤੋਂ ਹਾਰ ਗਈਆਂ। ਇਹ ਉਹ ਨਤੀਜੇ ਸਨ ਜਿਹੜੇ ਰੁਕੇ 15-20 ਘੰਟੇ ਬਾਅਦ ਨਤੀਜੇ ਦਿੱਤੇ ਗਏ। ਉਹ ਫਿਰ ਨਤੀਜੇ ਇਹ ਆਏ, ਤਹਿਰੀਕ ਇਨਸਾਫ ਵੱਲੋਂ ਇਮਰਾਨ ਖਾਨ ਹੋਣ ਵੱਲੋਂ ਐਲਾਨ ਹੈ ਕਿ ਅਸੀਂ ਇਸ ਸੀਟ ਨੂੰ ਚੈਲੰਜ ਕਰਨਾ, ਇਹਦੇ ਨਤੀਜਿਆਂ ਨੂੰ ਚੈਲੰਜ ਕਰਨਾ ਹੈ। ਫੇਰ ਹੋਈ ਹੈ। ਸੋ ਇਸ ਵੇਲੇ ਜਿਹੜੀ ਸੂਰਤ ਹਾਲ ਉਹ ਇਹ ਹੈ ਕਿ 265 ਸੀਟਾਂ ਦੇ ਵਿੱਚੋਂ 244 ਦੇ ਨਤੀਜੇ ਆ ਚੁੱਕੇ ਨੇ। ਉਹਨਾਂ ਦੇ ਵਿੱਚੋਂ ਇਮਰਾਨ ਖਾਨ ਦੇ ਜਿਹੜੇ ਹਮਾਇਤ ਯਾਫਤਾ ਲੋਕ ਨੇ ਉਹ ਨੈਸ਼ਨਲ ਅਸੈਂਬਲੀ 'ਚ 96 ਨੇ। ਦੂਜੇ ਨੰਬਰ ਤੇ ਨਵਾਜ਼ ਸ਼ਰੀਫ ਦੀ ਸਿਆਸੀ ਪਾਰਟੀ 70 ਲੋਕਾਂ ਦੇ ਨਾਲ ਆ। ਤੀਜਾ ਜਿਨ੍ਹਾਂ ਨਾਲ ਇਤਿਹਾਦ ਕਰਨ ਲਈ ਉਹਨਾਂ ਸਪੱਜ ਕਰਨ ਦੇ ਨੇ ਪਾਕਿਸਤਾਨ ਪੀਪਲਸ ਪਾਰਟੀ, ਉਹਨਾਂ ਦੇ 53 ਨੇ। MKM ਵਾਲੇ ਨੇ ਜਿਹੜੇ ਜਿਨ੍ਹਾਂ ਐਲਾਨ ਕਰਤਾ ਕਿ ਜੀ ਅਸੀਂ ਜਮਹੂਰੀਅਤ ਨੂੰ ਸਪੋਰਟ ਕਰਾਂਗੇ, ਮਤਲਬ ਕਿ ਜਿਨ੍ਹਾਂ ਦੀ ਵੀ ਸਰਕਾਰ ਬਣੇ ਅਸੀਂ ਉਹਨਾਂ ਦੇ ਇਤਿਹਾਦੀਆਂ ਹੀ ਨਾਲ ਲੈਣ ਦੇਣ ਕਰੋ, ਉਹ 15 ਸੀਟਾਂ ਨੇ। ਫਿਰ ਜਮੀਅਤ ਉਲਮਾ ਇਸਲਾਮ ਫੇ ਮੌਲਾਨਾ ਫਜ਼ਲੁਰ ਰਹਿਮਾਨ ਵੀ ਉਹਨਾਂ ਦੇ ਨਾਲ ਨੇ। ਚੌਧਰੀ ਸ਼ੁਜਾਤ ਹੁਸੈਨ ਉਹਨੇ ਵੀ ਪਿਛਲੀ ਇਤਿਹਾਦੀ ਸਰਕਾਰ 'ਚ ਉਹਨਾਂ ਦੇ ਨਾਲ ਸਨ। ਇਹ ਸਮਝ ਲਓ ਕਿ ਇਮਰਾਨ ਖਾਨ ਦੀ ਸਰਕਾਰ ਡੇਗਣ ਤੋਂ ਬਾਅਦ ਜਿਹੜੀ ਇੱਕ ਇਤਿਹਾਦੀ ਸਰਕਾਰ ਬਣੀ ਸੀ ਨਾ, ਇਹ ਕੋਈ ਉਹੋ ਜਿਹਾ ਮਤੰਜਣ ਫਿਰ ਪੱਕਣ ਜਾ ਰਿਹਾ। ਜੀ ਆਪਾਂ ਦੱਸਦੇ ਚੱਲੀਏ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਕਿ ਇਸ ਵੇਲੇ ਜਿਹੜੀ ਅਲ ਜਜ਼ੀਰਾ ਨੇ ਜਿਹੜੇ ਲੇਟੈਸਟ ਅੰਕੜੇ ਸ਼ੇਅਰ ਕੀਤੇ ਨੇ ਉੱਥੋਂ ਦੇ ਤਕਰੀਬਨ 30 ਮਿੰਟ ਪਹਿਲਾਂ ਦੇ ਜਿਹੜੀਆਂ ਅਪਡੇਟਸ ਹੋਈਆਂ ਨੇ ਮਲਿਕ ਸਾਹਿਬ, ਉਹਦੇ ਵਿੱਚ ਇੰਡੀਪੈਂਡੈਂਟ ਜਿਹੜੇ ਨੇ ਉਹ 99 ਸੀਟਾਂ ਤੇ ਜਿੱਤ ਗਏ ਨੇ। ਤੁਸੀਂ 3 ਦਾ ਫਰਕ ਆਇਆ ਜੀ, 3 ਦਾ ਹੋ ਸਕਦਾ ਹੈ ਨਤੀਜੇ ਆ ਜਾਣ। ਹਾਂਜੀ, ਤੇ ਬਾਕੀ ਜਿਹੜੇ ਅੰਕੜੇ ਨੇ ਤੁਹਾਡੇ ਦੱਸਣ ਮੁਤਾਬਕ PML ਜਿਹੜੀ ਆ ਉਹ 71 ਸੀਟਾਂ ਤੇ ਜਿੱਤ ਚੁੱਕੀ ਹੈ। ਅਨਾਉਂਸ ਜਿਹੜੇ ਹੋ ਗਏ ਨੇ ਨਤੀਜੇ ਉਹ 250 ਦੇ ਹੋ ਗਏ ਨੇ। ਪੋਸਟਪੋਨ ਹੋਇਆ 1 ਦਾ ਨਤੀਜਾ ਤੇ ਹਲੇ ਬਾਕੀ ਰਹਿੰਦੇ ਨੇ 15 ਦੇ ਉਡੀਕ ਕੀਤੀ ਜਾ ਰਹੀ ਹੈ। ਬਿਲਕੁਲ ਠੀਕ। ਜਿਹੜੇ ਬਾਕੀ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਇਹ ਉਹਨਾਂ ਦੇ ਹਮਖਿਆਲਗੀ ਨੇ ਜਿਨ੍ਹਾਂ ਨੇ ਪਹਿਲਾਂ ਸਰਕਾਰ ਬਣਾਈ ਸੀ, ਉਹ 27 ਸੀਟਾਂ ਦੇ ਨੇ। ਹਾਂਜੀ, ਤੇ PPP ਜਿਵੇਂ ਤੁਸੀਂ ਦੱਸਿਆ 53 ਸੀਟਾਂ ਤੇ ਜਿਹੜੀ ਆ ਉਹ ਇਸ ਟਾਈਮ ਜਿੱਤ ਹਾਸਲ ਜਿਹੜੀ ਉਹ ਕਰ ਚੁੱਕੀ ਹੈ। ਸੋ ਕਾਫੀ ਫਸਵੀਂ ਟੱਕਰ ਜਿਹੜੀ ਆ ਉਹ ਦੇਖਦੇ ਆ ਕਿ ਕਿਵੇਂ ਦਾ ਉੱਥੇ ਮਾਹੌਲ ਜਿਹੜਾ ਉਹ ਰੌਚਕ ਬਣਦਾ ਹੈ। ਟੱਕਰ ਕਾਫੀ ਜ਼ਬਰਦਸਤ ਹੈ ਇਸ ਵੇਲੇ ਦੇਖਿਆ ਜਾਵੇ ਤਾਂ। ਔਰ ਜਿਹੜੀ ਦੂਜੀ ਗੱਲ ਆ ਉਹ ਇਹ ਹੈ ਕਿ ਅਸਲ ਦੇ ਵਿੱਚ ਉੱਥੇ ਇਮਰਾਨ ਖਾਨ ਦੇ ਜਿਹੜੇ ਸਪੋਰਟਰਸ ਨੇ ਜਿਵੇਂ ਹੀ ਦਿਨ ਚੜਿਆ ਉਹ ਕਾਫੀ ਸੜਕਾਂ ਦੇ ਉਤਰੇ ਨੇ ਤੇ ਉਹਨਾਂ ਨੇ ਰੋਸ ਮੁਜ਼ਾਹਰੇ ਜਾਂ ਉਹਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਜਿਹੜੀ ਉਹ ਕਾਫੀ ਕੀਤੀ ਹੈ ਜੀ। ਬਿਲਕੁਲ ਇਸ ਤਰ੍ਹਾਂ ਹੀ ਹੈ ਜੀ। ਰਾਤ ਨੂੰ ਨਤੀਜੇ ਕੁਛ ਸਨ, ਜਦੋਂ ਜਿੱਤਣ ਦੇ ਸਨ ਉਦੋਂ ਨਤੀਜੇ ਆਉਣਾ ਰੁਕ ਗਏ। ਉਸ ਤੋਂ ਬਾਅਦ ਜਦੋਂ ਨਤੀਜੇ ਆਉਣਾ ਸ਼ੁਰੂ ਹੋਏ ਤੇ ਜਿੱਤਦੀਆਂ ਨੇ ਜਿਹੜੀਆਂ ਉਹ ਸੀਟਾਂ ਇਮਰਾਨ ਖਾਨ ਹੋਣੇ ਹਾਰਨ ਡੈ ਪਏ। ਇਹਦੇ 'ਚ ਮੈਂ ਸਿਆਲਕੋਟ ਦੀ ਉਸ ਸੀਟ ਦਾ ਜ਼ਿਕਰ ਜ਼ਰੂਰ ਕਰਾਂਗਾ ਜਿੱਥੇ ਖਾਜਾ ਆਸਫ ਹੋਣਾ ਦਾ ਔਰ ਉਸਮਾਨ ਡਾਰ ਦੀ ਵਾਲਦਾ ਉਹਨਾਂ ਦੀ ਮਾਂ ਰਿਹਾਨਾ ਡਾਰ ਦਾ ਕੰਡੇਰ ਨਾਲ ਮੁਕਾਬਲਾ ਚੱਲਦਾ ਰਿਹਾ। 6000 ਵੋਟਾਂ ਦੀ ਲੀਡ ਸੀਗੀ, ਯਾਨੀ ਉਹ ਖਾਜਾ ਆਸਫ ਤੋਂ 6000 ਵੋਟਾਂ ਦੀ ਲੀਡ ਤੋਂ ਜਿੱਤ ਰਹੇ ਸਨ। ਪਰ ਉਸ ਤੋਂ ਬਾਅਦ ਜਦੋਂ ਨਤੀਜਾ ਫਾਈਨਲ ਹੋਇਆ ਤੇ ਖਾਜਾ ਆਸਫ ਹੋਣੇ ਜਿੱਤ ਗਏ। ਸੋ ਇਹ ਇhtਜਾਜ ਨੇ ਜਿਹੜੇ ਇਸੇ ਤਰ੍ਹਾਂ ਬਾਵਲਪੁਰ ਦੀ ਇੱਕ ਸੀਟ ਹੈ ਕਿ ਬਾਵਲਪੁਰ ਦੀ ਉਸ ਸੀਟ ਤੋਂ ਜਿਹੜੇ ਆਜ਼ਾਦ ਕੈਂਡੀਡੇਟ ਨੇ ਉਹ ਜਿੱਤਣ ਦੇ ਸਨ। ਜਦੋਂ ਫਾਈਨਲ ਨਤੀਜਾ ਇਲੈਕਸ਼ਨ ਕਮਿਸ਼ਨ ਨੇ ਡਿਕਲੇਅਰ ਕੀਤਾ ਉਹ ਹਾਰ ਗਏ। ਫਿਰ ਉਹਨਾਂ ਨੇ ਡਿਪਟੀ ਕਮਿਸ਼ਨਰ ਭਾਵਲਪੁਰ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ, ਇhtਜਾਜ ਵੀ ਕੀਤਾ। ਸੋ ਇਹ ਮਾਮਲੇ ਚੱਲ ਰਹੇ ਨੇ। ਇੱਕ ਸੀਟ ਜਿਹੜੀ ਤੁਸੀਂ ਕਿਹਾ ਕਿ ਰਿਜ਼ਲਟ ਪੈਂਡਿੰਗ ਹੋ ਗਿਆ, ਇਹ ਤੇ ਲਾਹੌਰ ਦੀ ਉਹ ਆ ਜਿਹਦੇ ਤੇ ਲਾਹੌਰ ਹਾਈ ਕੋਰਟ ਨੇ ਕਿਹਾ ਕਿ ਨਤੀਜਾ ਡਿਕਲੇਅਰ ਨਾ ਕੀਤਾ ਜਾਏ, ਯਾਨੀ ਗੈਰ ਸਰਕਾਰੀ ਨਤੀਜੇ ਆਏ ਨੇ, ਸਰਕਾਰੀ ਨਤੀਜਾ ਨਾ ਦਿੱਤਾ ਜਾਏ ਜਦੋਂ ਤੱਕ ਕੇਸ ਹੱਲ ਨਹੀਂ ਹੁੰਦਾ। ਸੋ ਇਸ ਪਟੀਸ਼ਨ ਨੂੰ ਬੁਨਿਆਦ ਬਣਾ ਕੇ ਇਹਦੇ ਤੇ ਬਹੁਤ ਸਾਰੀਆਂ ਹੋਰ ਪਟੀਸ਼ਨਾਂ ਨੇ ਜਿਹੜੀਆਂ ਉਹ ਵੀ ਦਾਇਰ ਹੋਣਗੀਆਂ। ਰੋਲੇ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਸੀਟਾਂ ਨਿਕਲਣੀਆਂ ਜਿਹੜੀਆਂ ਸੂਬਾ ਅਸੈਂਬਲੀਆਂ ਦੀਆਂ ਵੀ ਹੋਣਗੀਆਂ ਔਰ ਨੈਸ਼ਨਲ ਅਸੈਂਬਲੀ ਦੀਆਂ ਵੀ ਹੋਣਗੀਆਂ ਜੀ। US ਦੇ ਇੱਕ US ਬੇਸਡ ਜਿਹੜਾ ਐਨਾਲਿਸਟ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਗੱਠਜੋੜ ਦੀ ਸਰਕਾਰ ਬਣਦੀ ਹੈ ਤੇ ਉਹਨੂੰ ਬਹੁਤ ਸਾਰੀਆਂ ਦਿੱਕਤਾਂ ਚੁਣੌਤੀਆਂ ਦੇ ਨਾਲ ਸਟਰਗਲ ਕਰਨਾ ਪਊਗਾ। ਚੈਲੰਜਸ ਉਹਨਾਂ ਦੇ ਮੂਹਰੇ ਵੱਡੇ ਨੇ ਤੇ ਮਲਟੀਪਲ ਨੇ। ਕੀ ਤੁਹਾਨੂੰ ਲੱਗਦਾ ਕਿ ਜੇਕਰ ਪਿਛਲੀ ਵਾਰ ਵਾਂਗੂ ਜਿਹੜੀ ਜਿਸ ਤਰੀਕੇ ਨਾਲ ਇਮਰਾਨ ਖਾਨ ਨੂੰ ਸੱਤਾ ਚੋਂ ਬਾਹਰ ਕੀਤਾ ਗਿਆ ਸੀ, ਜੇਕਰ ਉਹੀ ਖਿਚੜੀ ਪੱਕਦੀ ਹੈ, ਉਹੀ ਸਰਕਾਰ ਬਣਦੀ ਹੈ ਤੇ ਜਿਹੜੀਆਂ ਇਹਨਾਂ ਦੇ ਸਾਹਮਣੇ ਹੈਗੀਆਂ ਨੇ ਚੁਣੌਤੀਆਂ ਉਹਨਾਂ ਦੇ ਨਾਲ ਨਜਿੱਠ ਸਕਣਗੇ? ਇਮਰਾਨ ਖਾਨ ਦਾ ਇੱਕੋ ਹੀ ਨਾਰਾ ਸੀਗਾ, ਉਹ ਤਾਂ ਪਹਿਲੀ ਵਾਰ ਰਾਜ 'ਚ ਆਇਆ ਨਾ, ਉਹਦੇ ਉੱਤੇ ਤੇ ਇਲਜ਼ਾਮ ਲੱਗੇ ਕਿ ਉਹਨੇ ਤੋਸ਼ੇਖਾਨੇ 'ਚੋਂ ਇਹ ਲਿਆ, ਉਹਨੇ ਘੜੀ ਲਈ, ਉਹਨੇ ਏਦਾਂ ਲਈ, ਉਹਦੀ ਘਰ ਵਾਲੀ ਨੇ ਕੀਤਾ। ਸਵਾਲ ਇਹ ਹੈ ਸ਼ਰਮਾ ਜੀ ਕਿ 76 ਸਾਲ ਦੀ ਇੱਕ ਸਿਆਸੀ ਤਾਰੀਖ ਹੈ ਜੀ, ਉਹਦੇ ਚੋਂ ਉਹਦੇ ਕੋਈ 3-3.5 ਸਾਲ ਨੇ, ਬਾਕੀ ਕੀ ਸੀ? ਚਲੋ ਫੌਜੀ ਰਾਜ ਨੇ ਜਿਹੜੇ ਉਹਨਾਂ ਨੂੰ ਵੀ ਕੋਈ ਅਸੀਂ 30-35-40 ਸਾਲ ਕੱਢ ਲੈਨੇ, ਬਾਕੀ 30-35 ਸਾਲ ਰਾਜ ਕਿਹਨਾਂ ਦਾ ਸੀਗਾ? ਉਹ ਤੋਸ਼ੇਖਾਨੇ ਜਦੋਂ ਜਿਹਨੂੰ ਕਹਿੰਦੇ ਨੇ BMW ਔਰ ਮਰਸੀਡੀਜ਼ ਗੱਡੀਆਂ ਵੀ ਗਈਆਂ ਨੇ, ਨਵਾਜ਼ ਸ਼ਰੀਫ ਔਰ ਮਰੀਮ ਨਵਾਜ਼ ਜਿਹੜੀ ਉਹਨਾਂ ਦੀ ਧੀ ਉਹਨਾਂ ਨੇ ਕਢਾਈਆਂ, ਗਹਿਣੇ ਜ਼ੇਵਰ ਹੀਰੇ ਸੈੱਟ ਨੇ ਜਿਹੜੇ ਉਹ ਵੀ ਗਏ ਨੇ। ਬਈ ਬਾਕੀਆਂ ਨੂੰ ਜਜ਼ਾ ਸਜ਼ਾ ਕਿਉਂ ਨਹੀਂ, ਬਾਕੀਆਂ ਤੇ ਮੁਕੱਦਮੇ ਕਿਉਂ ਨਹੀਂ? ਇਮਰਾਨ ਖਾਨ ਇਸ ਮਾਮਲੇ 'ਚ ਸੀਗਾ, ਉਹ ਕਹਿੰਦਾ ਸੀ ਮੈਂ ਲੁੱਟ ਮਾਰ ਦਾ ਹਿਸਾਬ ਕਿਤਾਬ ਲੈਣਾ ਹੈ।
ਇਹਨਾਂ ਸਾਰਿਆਂ ਨੇ ਕਿਹਾ ਲੋ ਜੀ ਇਹ ਸਾਡੇ ਪਿਛਲੇ ਰਾਜ ਦੇ ਵਿੱਚ ਜੋ ਕੁਝ ਹੋਇਆ ਇਹ ਤੇ ਸਾਡੇ ਤੇ ਸ਼ਿਕੰਜਾ ਹੋਣਾ ਜਿਹੜਾ ਕੱਸਣ ਡਿਆ, ਇਸ ਬੰਦੇ ਨੂੰ ਪਰਾਂ ਕਰੋ। ਸੋ ਇਸ ਇਤਿਹਾਦ ਦਾ ਇੱਕ ਵੱਡਾ ਮਕਸਦ ਤੇ ਇਮਰਾਨ ਖਾਨ ਨੂੰ ਮਗਰੋਂ ਲਾਉਣਾ ਸੀਗਾ ਔਰ ਉਹ ਲਾਣ 'ਚ ਕਾਮਯਾਬ ਹੋ ਗਏ, ਜੇਲ੍ਹ ਤੱਕ ਅਪੜਾ ਦਿੱਤਾ ਉਹਨਾਂ ਨੇ। ਜੇ ਮਿਕਸ ਸਰਕਾਰ ਬਣਦੀ ਹੈ ਤੇ ਜ਼ਾਹਿਰ ਹੈ ਕਿ ਸੌਦੇਬਾਜ਼ੀਆਂ ਜਦੋਂ ਹੁੰਦੀਆਂ ਫਿਰ ਵੋਟ ਦੇਣ ਵਾਲੀ ਆਵਾਮ ਆ ਜਿਹੜੀ ਉਹਦੇ ਫਾਇਦੇ ਉਹਦੇ ਭਲੇ ਉਹਨਾਂ ਦਾ ਹੀ ਕੰਪਰੋਮਾਈਜ਼ ਹੁੰਦਾ ਹੈ ਸ਼ਰਮਾ ਜੀ। ਔਰ ਉਹ ਪਹਿਲਾਂ ਵੀ ਹੋਇਆ ਕਿ ਇਮਰਾਨ ਖਾਨ 150 ਰੁਪਏ ਲੀਟਰ ਪੈਟਰੋਲ ਛੱਡ ਕੇ ਗਏ ਸੀ, ਕਿੱਥੇ ਗਿਆ? 160 ਰੁਪਏ ਤੇ ਅਮਰੀਕਨ ਡਾਲਰ ਛੱਡ ਕੇ ਗਿਆ ਸੀ, ਅੱਜ 280 ਇੱਕ 275 ਇਹਦੇ ਤੇ ਵੈਰੀਏਟ ਕਰਨ ਦੇ ਆਇਆ 276 ਆਲੇ ਦੁਆਲੇ ਇਸ ਤਰ੍ਹਾਂ। ਕੱਲ ਸਟਾਕ ਐਕਸਚੇਂਜ ਹੈ ਜਿਹੜੀ ਉਹ ਇਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਹਿ ਗਈ। ਇਹ ਹੁਣ ਮਾਮਲੇ ਸਾਹਮਣੇ ਆਉਣਗੇ। ਰੋਲਾ ਇਹ ਆ ਕਿ ਆਟਾ ਮੈਨੂੰ ਪਹਿਲੇ ਤੋਂ ਵੀ ਮਹਿੰਗਾ ਹੁੰਦਾ ਨਜ਼ਰ ਆਉਣ ਡਿਆ ਆ ਤੇ ਇਹ ਆਪਸ ਦੇ ਵਿੱਚ ਜਦੋਂ ਵੀ ਤੁਸੀਂ ਜੁਆਇੰਟ ਐਡਵੈਂਚਰ ਕਰਦੇ ਜੇ ਤੇ ਫਿਰ ਲੈਣ ਦੇਣ ਹੁੰਦਾ ਹੈ। ਲੈਣ ਦੇਣ ਜਦੋਂ ਹੁੰਦਾ ਹੈ ਤੇ ਫਿਰ ਸਟਰਕਚਰ ਜਿਹੜਾ ਉਹ ਕਮਜ਼ੋਰ ਹੁੰਦਾ ਹੈ। ਹਾਂ, ਇਮਰਾਨ ਖਾਨ ਦੇ ਇਹ ਆਜ਼ਾਦ ਉਮੀਦਵਾਰ ਕੋਈ ਵੱਡਾ ਸਟੈਂਡ ਲੈ ਲੈਂਦੇ ਨੇ ਔਰ ਕਿਸੇ ਸਿਆਸੀ ਪਾਰਟੀ ਦੇ ਨਾਲ ਕੋਈ ਵੱਡਾ ਇਤਿਹਾਦ ਕਰ ਲੈਂਦੇ ਨੇ, ਜਿੱਦਾਂ ਬਿਲਾਵਲ ਜਿਹੜਾ ਬਿਲਕੁਲ ਛੱਡ ਦਿੰਦਾ। ਇਹ ਵੈਸੇ ਇਨਕਲਾਬ ਜਾਂ ਇੱਕ ਕਹਿ ਲਵੋ ਮੌਜਜ਼ਾ ਹੀ ਹੋਏਗਾ ਕਿ ਬਿਲਾਵਲ ਹੁਣ ਜਿਹੜੇ ਨਵਾਜ਼ ਸ਼ਰੀਫ ਹੁਣਾਂ ਨੂੰ ਛੱਡ ਕੇ ਤੇ ਆਜ਼ਾਦ ਕੈਂਡੀਡੇਟ ਨੇ ਜਿਹੜੇ ਉਹਨਾਂ ਨਾਲ ਰਲ ਜਾਂਦੇ ਨੇ, ਕੁਝ ਹੋਰ ਸਿਆਸੀ ਪਾਰਟੀਆਂ ਬਣ ਜਾਂਦੀਆਂ ਔਰ ਇਮਰਾਨ ਖਾਨ ਹੋਣਾ ਦੇ ਪਾਰਟੀ ਹੈ ਜਿਹੜੀ ਉਹ ਫੈਡਰਲ ਚ ਆਪਣਾ ਪ੍ਰਾਈਮ ਮਿਨਿਸਟਰ ਲੈ ਆਉਂਦੀ, ਜਿਹਦੇ ਕਿ ਚਾਂਸ ਮੈਨੂੰ ਨਜ਼ਰ ਨਹੀਂ ਆਣ ਡੇ। ਕਿਉਂਕਿ ਨਵਾਜ਼ ਸ਼ਰੀਫ ਹੋਣਾ ਦਾ ਇੱਕ ਹੀ ਉਹ ਜਿਹਨੂੰ ਕਹਿੰਦੇ ਨੇ ਕਿ ਖਾਬ ਜਾਂ ਰੀਝ ਹੈ ਕਿ ਪ੍ਰਾਈਮ ਮਿਨਿਸਟਰ ਮੇਰਾ ਹੋਵੇ ਔਰ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ। ਤੇ ਜਦੋਂ ਕੁਝ ਵੀ ਕਰਨ ਨੂੰ ਤਿਆਰ ਨੇ ਤੇ ਫਿਰ ਤੇ ਉਹ ਦੁਸ਼ਮਣ ਨੂੰ ਵੀ ਗੱਲ ਲਾ ਲਿਆ। ਇਹ ਉਹੀ ਆਸਫ ਅਲੀ ਜ਼ਰਦਾਰੀ ਨੇ ਜਿਨ੍ਹਾਂ ਨੂੰ ਪਿਛਲੀਆਂ 2018 ਦੀਆਂ ਚੋਣਾਂ 'ਚ ਸ਼ਹਬਾਜ਼ ਸ਼ਰੀਫ ਹੋਣਾ ਦਾ ਇਹ ਕਹਿਣਾ ਸੀਗਾ ਕਿ ਮੈਂ ਇਹਨਾਂ ਦੀ ਕਰਪਸ਼ਨ ਹੈ ਜਿਹੜੀ ਉਹਦੇ 'ਚ ਇਹਨਾਂ ਨੂੰ ਢਿੱਡ ਪਾੜ ਕੇ ਸਭ ਕੁਝ ਕੱਢਾਂਗਾ ਔਰ ਲਾਹੌਰ ਦੀਆਂ ਸੜਕਾਂ ਤੇ ਘਸੀਟਾਂਗਾ। ਕਿੰਨਾ ਘਸੀਟਿਆ ਗਿਆ 2013 ਤੋਂ ਲੈ ਕੇ 2024 ਤੱਕ। ਸੋ ਆਵਾਮ ਨੂੰ ਬਥੇਰਾ ਬੇਵਕੂਫ ਬਣਾਇਆ ਗਿਆ। ਦੁੱਖ ਦੇਣ ਵਾਲੀ ਗੱਲ ਇਹ ਹੋਣੀ ਹੈ ਕਿ ਲੋਕਾਂ ਨੇ ਬਾਹਰ ਨਿਕਲ ਕੇ ਜਿਹੜਾ ਵੋਟ ਪਾਇਆ ਔਰ ਜਿਨ੍ਹਾਂ ਕੈਂਡੀਡੇਟਸ ਨੂੰ ਅੱਗੇ ਲੈ ਕੇ ਆਏ ਇਸ ਸਿਸਟਮ ਨੇ ਉਹਨਾਂ ਨੂੰ ਫਿਰ ਰਾਜ ਨਾ ਕਰਨ ਦਿੱਤਾ। ਸਵਾਤ ਇਹ ਸੀ ਨਾ ਕਿ ਜਿਨ੍ਹਾਂ ਦੇ ਵਾਸਤੇ ਲੋਕ ਬਾਹਰ ਆਏ ਔਰ ਬੰਦਿਸ਼ਾਂ ਦੇ ਬਾਵਜੂਦ, ਰੁਕਾਵਟਾਂ ਦੇ ਬਾਵਜੂਦ, ਜੇਲ੍ਹਾਂ ਦੇ ਬਾਵਜੂਦ, ਕੈਦਾਂ ਦੇ ਬਾਵਜੂਦ, ਚੋਣਾਂ 'ਚ ਹਿੱਸਾ ਲੈਣ ਤੋਂ ਪਾਬੰਦੀਆਂ ਦੇ ਬਾਵਜੂਦ ਆਪਣੀ ਪਸੰਦ ਦੇ ਕੈਂਡੀਡੇਟਾਂ ਨੂੰ ਜਿਤਾਇਆ। ਉਹ ਸਵਾਲ ਨੂੰ ਵੇਖਣਾ ਚਾਹੀਦਾ ਸੀ ਔਰ ਉਹਨਾਂ ਦਾ ਸਰਕਾਰ ਬਣਨੀ ਚਾਹੀਦੀ ਸੀ। ਪਰ ਇਹ ਹੁਣ ਨਿੱਕੀਆਂ ਨਿੱਕੀਆਂ ਧਿਰਾਂ ਨੇ ਜਿਹੜੀਆਂ ਇਹ ਰਲ ਕੇ ਜਦੋਂ ਬਣਾਉਣਗੀਆਂ, ਯਾਦ ਕਰੋ ਮੈਂ ਇੱਕ ਗੱਲ ਆਉਣ ਰਹੀ ਹੈ ਚੇਤੇ, ਸ਼ਰਮਾ ਜੀ ਕਹਿੰਦੇ ਨੇ ਕਿ ਪਹਾੜ ਨਾਲ ਟੱਕਰ ਲੈ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਪਹਾੜ ਨਾਲ ਬੰਦਾ ਖਹਿ ਲੈਂਦਾ ਹੈ, ਜਦੋਂ ਤਿਲਕਦਾ ਉਹਦੇ ਉੱਤੇ ਨਿੱਕੀਆਂ ਨਿੱਕੀਆਂ ਬਜਰੀਆਂ ਦੇ ਵੱਟੇ ਜਿਹੜੇ ਹੁੰਦੇ ਨੇ ਉੱਥੋਂ ਪੈਰ ਤਿਲਕਦਾ ਹੈ ਔਰ ਕਈ ਵਾਰ ਉਹ ਡੂੰਗੀ ਖਾਈ 'ਚ ਜਾ ਡਿੱਗਦਾ ਹੈ, ਮੌਤ ਹੋ ਜਾਂਦੀ ਉਹਦੀ। ਤੇ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਪਿਚਰਾਂ ਔਰ ਕੰਕਰੀਆਂ ਸਿਆਸੀ ਪਾਰਟੀਆਂ ਇੱਕ ਇੱਕ ਦੋ ਦੋ ਸੀਟਾਂ ਵਾਲੀਆਂ ਨਾ, ਪੈਰ ਤਿਲਕਣ ਦਾ ਸਬਬ ਇਹਨਾਂ ਨੇ ਬਣਨਾ ਹੈ। ਅਦਰਵਾਈਜ਼ ਪਹਾੜ ਦੇ ਨਾਲ ਟੱਕਰ ਲੈ ਕੇ ਤੇ ਉਹਨਾਂ ਨੇ ਸਾਬਤ ਵੀ ਕਰ ਦਿੱਤਾ ਕਿ ਪੂਰੀ ਮਿਸ਼ਨਰੀ ਇੱਕ ਪਾਸੇ ਸੀ ਔਰ ਕੱਲਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਇੱਕ ਪਾਸੇ ਸੀ। ਪਰ ਫਿਰ ਵੀ ਇਸ ਵੇਲੇ ਅਲ ਜਜ਼ੀਰਾ ਦੀ ਰਿਪੋਰਟ ਨੂੰ ਚਲੋ ਅਸੀਂ ਲੈ ਲੈਨੇ, ਮੇਰੇ ਜਿਹੜੇ ਸ਼ੁਮਾਰੇ ਨੇ ਕਿ 99 ਸੀਟਾਂ ਕੱਢਣਾ ਕੋਈ ਨਿੱਕੀ ਗੱਲ ਨਹੀਂ ਗੀ। ਬਿਲਕੁਲ ਇਸ ਸਰਪ੍ਰਾਈਜ਼ ਤੇ ਗੱਲ ਕਰਾਂਗੇ। ਪਾਕਿਸਤਾਨ ਇਲੈਕਸ਼ਨ ਨੇ ਸਰਪ੍ਰਾਈਜ਼ ਕੀਤਾ। ਅੱਜ ਮੈਂ ਹੁਣੇ ਪੜ੍ਹ ਰਿਹਾ ਸੀ ਆਪਣੇ ਸ਼ੋਅ ਤੋਂ ਪਹਿਲਾਂ, ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਹੈ, ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਦੀ ਪਾਰਟੀ ਨੇ ਜਿਹੜੀ ਫਾਈਟ ਦਿੱਤੀ ਹੈ ਉਹਦੇ ਉੱਤੇ ਸਾਰੇ ਉਹਦੇ ਤੇ ਹੈਰਾਨ ਨੇ। ਅਮਲੀ ਸਾਹਿਬ ਆਪਣੇ ਨਾਲ ਕੁਝ ਕਾਲਰਸ ਨੇ ਜਿਹੜੇ ਜੁੜ ਰਹੇ ਨੇ, ਜਿਨ੍ਹਾਂ ਦੀ ਰਾਏ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ ਆਪਾਂ ਪਾਕਿਸਤਾਨ ਦੇ ਜਿਹੜੇ ਚੋਣ ਨਤੀਜੇ ਨੇ ਉਹਨਾਂ ਦੇ ਉੱਤੇ ਚਰਚਾ ਕਰ ਰਹੇ ਹਾਂ ਤੇ ਆਪਣੇ ਨਾਲ ਜੁੜੇ ਨੇ ਜਗਦੀਸ਼ ਸਿੰਘ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਮਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਹੈ ਪ੍ਰਵੀਨ ਜੀ? ਠੀਕ ਹੈ ਸਭ ਜੀ, ਰੱਬ ਦੀ ਮਿਹਰ ਜੀ। ਤਾਂ ਮੈਂ ਥੋੜਾ ਰੇਡੀਓ ਲੇਟ ਹੀ ਆਨ ਜੀ ਸੁਣ ਰਿਹਾ ਸੀ ਆਪਾਂ ਪਾਕਿਸਤਾਨ ਬਾਰੇ ਅਪਡੇਟ। ਕਿੱਦਾਂ ਫਿਰ ਸਰਕਾਰ ਇਮਰਾਨ ਖਾਨ ਦੀ ਬਣੇਗੀ ਜਾਂ ਰਲਮੀ ਮਿਕਸ ਬਣੇਗੀ ਜੀ? ਜੀ ਜਿੰਨੀਆਂ ਸੀਟਾਂ ਦੇ ਨਤੀਜੇ ਨੇ ਅਸੀਂ ਸਭ ਦੱਸ ਦਿੱਤੇ, ਜੋੜ ਤੋੜ ਸ਼ੁਰੂ ਹੋਏ ਆ। ਵੇਖੋ ਮੁਸ਼ਕਲ ਲੱਗ ਰਿਹਾ ਹੈ ਕਿ ਨੈਸ਼ਨਲ ਅਸੈਂਬਲੀ 'ਚ ਸਭ ਤੋਂ ਬਹੁਤੇ ਮੈਂਬਰ ਜਿੱਤ ਕੇ ਵੀ ਸ਼ਾਇਦ ਉਹ ਸਰਕਾਰ ਨਾ ਬਣਾ ਸਕੇ। ਅੱਛਾ ਜੀ ਜੀ ਤਾਂ ਫਿਰ ਹੈ ਚਾਂਸ ਕਿ ਨਹੀਂ ਉਹਦੇ? 99 ਸੀਟਾਂ ਜੀ, 265 ਸੀਟਾਂ ਜੋ 99 ਸੀਟਾਂ ਆਲਮੋਸਟ ਉਹਦੇ ਮੈਂਬਰ ਜਿੱਤ ਗਏ ਆ। 134 ਚਾਹੀਦੀਆਂ ਜੀ ਔਰ 134 ਵਾਲੇ ਨੇ ਰਾਜ ਬਣਾਉਣਾ ਆ। ਹੁਣ ਉਹਨਾਂ ਨੇ ਨਵਾਜ਼ ਸ਼ਰੀਫ ਦੇ ਨਾਲ ਤਾਂ ਇਤਿਹਾਦ ਨਹੀਂ ਕਰਨਾ ਜਿਨ੍ਹਾਂ ਨੇ ਪਹਿਲਾਂ ਉਹਨਾਂ ਦਾ ਰਾਜ ਡੇਗਿਆ ਔਰ ਜੇਲ੍ਹ ਤੱਕ ਉਹਨਾਂ ਦੇ ਜਿਹੜੇ ਲੀਡਰ ਨੂੰ ਅਪਣਾਇਆ। ਪਾਕਿਸਤਾਨ ਪੀਪਲਸ ਪਾਰਟੀ ਵਾਲੇ ਨੇ ਜਿਹੜੇ, ਜ਼ਾਹਿਰ ਹੈ ਕਿ ਇਮਰਾਨ ਖਾਨ ਦਾ ਰਾਜ ਡੇਗਣ ਤੋਂ ਬਾਅਦ ਨਵਾਜ਼ ਸ਼ਰੀਫ ਉਹਨਾਂ ਦੇ ਇਤਿਹਾਦੀ ਸਨ ਜਦੋਂ ਇਹਨਾਂ ਨੇ ਰਾਜ ਕੀਤਾ, ਇਹਨਾਂ ਨਾਲ ਵੀ ਨਹੀਂ ਬਣ ਸਕਦਾ। ਸੋ ਹੁਣ ਉਹ ਨਿੱਕੀਆਂ ਨਿੱਕੀਆਂ ਪਿਚਰਾਂ ਔਰ ਬਜਰੀ ਦੁਬਾਰਾ ਇਕੱਠੀ ਹੋ ਕੇ ਸ਼ਾਇਦ ਪਹਿਲੇ ਤਰ੍ਹਾਂ ਇੱਕ ਇਤਿਹਾਦੀ ਸਰਕਾਰ ਬਣੇ ਔਰ ਬਹੁਤ ਵੱਡੀ ਗਿਣਤੀ 'ਚ ਜਿੱਤਣ ਤੋਂ ਬਾਅਦ ਵੀ ਇਮਰਾਨ ਖਾਨ ਦੇ ਜਿਹੜੇ ਮੈਂਬਰ ਨੇ ਉਹ ਸ਼ਾਇਦ ਪ੍ਰਾਈਮ ਮਿਨਿਸਟਰ ਆਪਣਾ ਨਾਂ ਲਿਆ ਸਕਣ ਔਰ ਫੈਡਰਲ 'ਚ ਆਪਣਾ ਰਾਜ ਨਾ ਬਣਾ ਸਕਣ। ਹਜੇ ਸੂਬਾ ਅਸੈਂਬਲੀਆਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਡਿਸਕਸ ਕਰਨਾ ਜੀ। ਜੀ ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਮਲੀ ਸਾਹਿਬ, ਜਿਵੇਂ ਆਪਾਂ ਗੱਲਬਾਤ ਕੀਤੀ ਸੀ ਨਾ ਕਿ ਪਾਕਿਸਤਾਨ ਇਲੈਕਸ਼ਨ ਸਰਪ੍ਰਾਈਜ਼ ਕੀਤਾ ਉਹਨਾਂ ਨੇ, ਰਿਜ਼ਲਟ ਜਿਹੜੇ ਆਏ ਨੇ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਜਿੰਨੇ ਵੀ ਇਸ ਵੇਲੇ ਵਰਲਡ ਦੇ ਵਿੱਚ
ਲੋਕ ਵੇਖ ਰਹੇ ਨੇ ਜਾਂ ਵੱਡੇ ਅਦਾਰੇ ਕਵਰ ਕਰ ਰਹੇ ਨੇ, ਜੀ ਉਹਨਾਂ ਦੇ ਓਪੀਨੀਅਨ ਆਰਟੀਕਲ ਵੀ ਉਵੇਂ ਸਾਹਮਣੇ ਆ ਰਹੇ ਨੇ, ਜ਼ਾਹਰ ਹੈ ਉਹ ਦੇਖ ਰਹੇ ਨੇ ਚੀਜ਼ਾਂ ਨੂੰ, ਉਹਨਾਂ ਉੱਤੇ ਲਿਖ ਰਹੇ ਨੇ, ਉਹਨਾਂ ਤੇ ਟਿੱਪਣੀ ਕਰ ਰਹੇ ਨੇ। ਉਹ ਕਹਿੰਦੇ ਕਿ ਇਕਨੋਮਿਕ ਟਾਈਮਸ ਦੇ ਵਿੱਚ ਅੱਜ ਇੱਕ ਆਰਟੀਕਲ ਹੁਣੇ ਥੋੜੇ ਘੰਟੇ ਬਰਤਾਨਵੀ ਅਖਬਾਰ ਜੀ, ਹਾਂਜੀ ਉਹਨਾਂ ਨੇ ਛਾਇਆ ਕੀਤਾ, ਤੇ ਉਹ ਕਹਿੰਦੇ ਕਿ ਬੇਸ਼ੱਕ ਉਹਦਾ ਜਿਹੜਾ ਤੱਤ ਸਾਰਾ, ਉਹ ਕਹਿੰਦੇ ਕਿ ਬੇਸ਼ੱਕ ਕਲੇਮ ਕਰ ਰਹੇ ਨੇ ਨਵਾਜ਼ ਸ਼ਰੀਫ ਜਿਹੜੇ ਨੇ ਵਿਕਟਰੀ, ਪਰ ਅਸਲ ਦੇ ਵਿੱਚ ਜੇ ਆંકੜੇ ਦੇਖੀਏ ਤਾਂ ਆંકੜੇ ਤੇ ਮਾਮਲਿਆਂ 'ਚ ਇਮਰਾਨ ਖਾਨ ਕਿਤੇ ਜ਼ਿਆਦਾ ਉਹਨਾਂ ਨਾਲ ਉਹ ਤਾਂ ਸਭ ਦੱਸਣ ਡੇ ਜੀ, ਨਤੀਜੇ ਦੱਸਣ ਡੇ ਜੀ। ਔਰ ਇਸ ਜਿੱਤ ਤੋਂ ਬਾਅਦ ਹੁਣ ਇਤਿਹਾਦ ਕਰਨ ਤੇ ਕਿਹਨਾਂ ਨਾ ਕਰਨ, ਉਹ ਜਿਨ੍ਹਾਂ ਨੇ ਰਾਜ ਡੇ ਗਿਆ, ਜਿਨ੍ਹਾਂ ਬੇਈਮਾਨੀਆਂ ਕੀਤੀਆਂ, ਜਿਨ੍ਹਾਂ ਲੀਡਰ ਅੰਦਰ ਤੱਕ ਅਪੜਾਇਆ, ਸਿਰਫ ਇਹ ਇੱਕ ਮੁਸ਼ਕਿਲ ਹੈ। ਉਹਨਾਂ ਨੇ ਆਖਿਆ ਕਿ ਜੀ ਸਾਡੇ ਨਾਲ ਆਜ਼ਾਦ ਮੈਂਬਰ ਨੇ ਜਿਹੜੇ ਉਹ ਰਾਬਤਾ ਕਰਨ ਡੇ ਨੇ, ਬਈ ਕਿਹੜੇ ਕਰਨ ਡੇ ਨੇ? ਦੇਖੋ, ਇੱਕ ਧੋਖਾ ਹੋਇਆ ਇਮਰਾਨ ਖਾਨ ਨਾਲ ਉਦੋਂ ਜਦੋਂ ਪਿਛਲੀ ਵਾਰ ਉਹਦੇ ਮੈਂਬਰ ਵਿਕ ਗਏ, ਦੂਜੀਆਂ ਪਾਰਟੀਆਂ ਨਾਲ ਜਾ ਰਲੇ, ਔਰ ਉਹਨੂੰ ਪ੍ਰਾਈਮ ਮਿਨਿਸਟਰ ਦੇ ਮਰਤਬੇ ਤੋਂ ਡੇਕਤਾ, ਉਹਦੀ ਸਰਕਾਰ ਮੁਕਾਤੀ। ਲੋਕਾਂ ਦੇ ਦਿਲ 'ਚ ਇਮਰਾਨ ਖਾਨ ਦਾ ਪਿਆਰ ਨਹੀਂ ਗਿਆ, ਉਹ ਕਾਇਮ ਦਮ ਰਿਹਾ। ਲੋਕਾਂ ਨੇ ਏਡਾ ਸਰਪ੍ਰਾਈਜ਼ ਇਲੈਕਸ਼ਨ, ਮੇਰੀ ਲਾਈਫ ਦਾ ਪਹਿਲਾ ਇਲੈਕਸ਼ਨ ਹੈ ਕਿ ਇੰਨੀਆਂ ਪਾਬੰਦੀਆਂ ਤੋਂ ਬਾਅਦ ਵੀ ਲੋਕਾਂ ਨੇ ਇੰਨਾ ਖੁੱਲਾ ਡੁੱਲਾ ਵੋਟ ਦੇ ਕੇ ਤੇ ਇਮਰਾਨ ਖਾਨ ਦੀ ਹਮਾਇਤ ਕੀਤੀ। ਹੁਣ ਇਮਰਾਨ ਖਾਨ ਦੀ ਹਮਾਇਤ ਵਾਲੇ ਜਿਹੜੇ ਇਹ 99 ਮੈਂਬਰ ਜਿੱਤ ਚੁੱਕੇ ਨੇ, ਇਹਨਾਂ ਦੇ ਵਿੱਚੋਂ ਕੋਈ ਇਕਤਦਾਰ ਦਾ ਭੁੱਖਾ ਜਾ ਕੇ ਮੁਖਾਲਫਾਂ ਦੇ ਨਾਲ ਇਤਿਹਾਦ ਕਰ ਲੈਂਦਾ ਹੈ ਔਰ ਇਮਰਾਨ ਖਾਨ ਨੂੰ ਧੋਖਾ ਦਿੰਦਾ ਹੈ, ਤੇ ਮੈਂ ਸਮਝਦਾ ਕਿ ਪਿਛਲੀ ਵਾਰ ਇਮਰਾਨ ਖਾਨ ਦੀ ਸਰਕਾਰ ਡੇਗਣ ਲਈ ਜਿਹੜਾ ਉਹਨੂੰ ਧੋਖਾ ਦਿੱਤਾ ਗਿਆ ਸੀ ਨਾ, ਇਹ ਧੋਖਾ ਉਸ ਤੋਂ ਕਿਤੇ ਵੱਡਾ ਧੋਖਾ ਹੋਏਗਾ ਕਿ ਤੁਸੀਂ ਇਮਰਾਨ ਖਾਨ ਦੇ ਨਾਂ ਦੇ ਉੱਤੇ, ਇਮਰਾਨ ਖਾਨ ਦੇ ਨਿਸ਼ਾਨ ਦੇ ਉੱਤੇ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਉੱਤੇ, ਇਮਰਾਨ ਖਾਨ ਦੇ ਨਾਰੇ ਤੇ, ਇਮਰਾਨ ਖਾਨ ਦੀ ਸਜ਼ਾ ਤੇ, ਇਮਰਾਨ ਖਾਨ ਦੀ ਬੰਦਸ਼ ਦੇ ਉੱਤੇ ਲੋਕਾਂ ਦੀ ਹਮਦਰਦੀ ਦਾ ਵੋਟ ਲਿਆ, ਔਰ ਉਸ ਤੋਂ ਬਾਅਦ ਮੁਖਾਲਫਾਂ ਨਾਲ ਜਾ ਰਲੇ। ਬਾਕੀ ਬੈਰਿਸਟਰ ਗੋਹਰ ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਇਸ ਵੇਲੇ, ਉਹਨਾਂ ਨੇ ਆਖਿਆ ਕਿ ਜੀ ਇਹ ਜਿਹੜਾ ਵੋਟ ਹੈ ਇਹ ਸਾਡੇ ਲੀਡਰ ਦੀ ਅਮਾਨਤ ਹੈ, ਜੇਲ੍ਹ 'ਚ ਮੁਲਾਕਾਤ ਕਰਾਂਗੇ, ਉਸ ਤੋਂ ਬਾਅਦ ਜੋ ਉਹ ਕਹੇਗਾ ਫਿਰ ਫੈਸਲਾ ਕਰਾਂਗੇ, ਹਜੇ ਤੇ ਨਾ ਇਤਿਹਾਦ ਅਸੀਂ ਕਰਨਾ ਤੇ ਨਾ ਕਰਨ ਦੀ ਸੋਚੀ। ਜੀ ਬਿਲਕੁਲ। ਸੋ ਤੁਸੀਂ ਵੀ ਸਰੋਤੇ ਕਾਲ ਕਰ ਸਕਦੇ ਹੋ 460 272 5200 ਤੇ, ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਚਰਚਾ ਦੇ ਵਿੱਚ ਜਿਹੜਾ ਹਿੱਸਾ ਉਹ ਲੈ ਸਕਦੇ ਹੋ, ਤੇ ਆਪਾਂ ਲਗਾਤਾਰ ਪਾਕਿਸਤਾਨ ਦੇ ਜਿਹੜੇ ਇਲੈਕਸ਼ਨ ਰਿਜ਼ਲਟਸ ਨੇ ਉਹਨਾਂ ਦੇ ਉੱਤੇ ਚਰਚਾ ਕਰ ਰਹੇ ਹਾਂ। ਮੱਲੀ ਸਾਹਿਬ ਆਪਣੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰੋਜ਼। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਠੀਕ ਠਾਕ ਜੀ। ਮੈਂ ਪੁੱਛਣਾ ਸੀ, ਇੱਕ ਤਾਂ ਪਹਿਲਾ ਕੁਐਸਚਨ ਤਾਂ ਇਹ ਸੀਗਾ ਵੀ ਆਪਣੇ ਇੱਥੇ ਪਾਕਿਸਤਾਨ 'ਚ EVM ਯੂਜ਼ ਹੁੰਦੀ ਹੈ ਕਿ ਪਹਿਲਾਂ ਬੈਲਟ ਪੇਪਰ ਤੇ ਪੈਂਦੇ ਆ? ਜੀ ਬੈਲਟ ਪੇਪਰ ਪਏ ਜੀ ਯਾਰ। ਓਕੇ, ਵੈਰੀ ਗੁੱਡ ਜੀ, ਬਹੁਤ ਵਧੀਆ। ਤੇ ਦੂਜੀ ਗੱਲ ਇਹ, ਜਿੰਨਾ ਇਮਰਾਨ ਖਾਨ ਨੇ ਮਤਲਬ ਸੋਚਿਆ ਪਾਕਿਸਤਾਨ ਬਾਰੇ ਅੱਗੇ ਲਿਜਾਣ ਬਾਰੇ, ਤੇ ਇਹ ਤਾਂ ਨਵਾਜ਼ ਸ਼ਰੀਫ ਦਾ ਪਹਿਲਾਂ ਹੀ ਪਤਾ ਜੋ ਉਹਨਾਂ ਨੇ ਬਣਾਇਆ ਉੱਥੇ UK ਵਗੈਰਾ ਜੀ ਇੱਧਰ, ਤੇ ਫਿਰ ਵੀ ਜਦੋਂ 99 ਸੀਟਾਂ ਜਿਵੇਂ ਦੱਸਦੇ ਆ, ਉਹਦੀ ਪਾਰਟੀ ਅੰਦਰ ਜੇਲ੍ਹ 'ਚ ਬੈਠੇ ਹੋਣ ਦੇ ਬਾਵਜੂਦ ਲੈ ਗਈ। ਜੇ ਉਹ ਬਾਹਰ ਹੁੰਦਾ ਮੈਂ ਕਹਿਣ ਡਿਆ ਜੀ ਇਹ ਕੰਮ ਉਹ ਹਨੇਰ ਖਿਲਰਨਾ ਸੀ। ਉਹ ਜੇਲ੍ਹ ਦੇ ਅੰਦਰ ਬੰਦ ਵੀ ਰਹਿੰਦਾ, ਪਰ ਉਹਨੂੰ ਚੋਣਾਂ ਕਰਨ ਦਿੱਤੀਆਂ ਜਾਂਦੀਆਂ, ਚੋਣਾਂ 'ਚ ਹਿੱਸਾ ਲੈਣ ਦਿੱਤਾ ਜਾਂਦਾ, ਉਹਦੀ ਪਾਰਟੀ ਨੂੰ ਸਿਆਸੀ ਵਿਖਾਲੇ ਕਰਨ ਦਿੱਤੇ ਜਾਂਦੇ, ਸਿਆਸੀ ਜਲਸੇ ਜਲੂਸ ਕਰਨ ਦਿੱਤੇ ਜਾਂਦੇ, ਜਿੱਦਾਂ ਬਾਕੀ ਸਿਆਸੀ ਪਾਰਟੀਆਂ ਨੇ ਕੀਤਾ। ਪਲੇਇੰਗ ਫੀਲਡ ਦਿੱਤੀ ਜਾਂਦੀ, ਉਹ ਵਿਖਾਲੇ ਕਰਦੇ। ਇਹ ਨਤੀਜੇ ਕੁਛ ਦੇ ਕੁਛ ਹੋਣਾ ਹੀ। ਇਹ ਤੇ ਫਿਰ ਇਹਦੇ ਬਾਵਜੂਦ ਸਿਆਸੀ ਜਲਸਾ ਨਹੀਂ ਉਹ ਗਰੀਬ ਕਰ ਸਕੇ, ਕੋਈ ਰੈਲੀ ਉਹ ਨਹੀਂ ਕੱਢ ਸਕੇ, ਕੰਪੇਨ ਉਹ ਨਹੀਂ ਚਲਾ ਸਕੇ, ਇੰਤਖਾਬੀ ਨਿਸ਼ਾਨ ਉਹਨਾਂ ਤੋਂ ਖੋਹ ਲਿਆ, ਪੋਸਟਰ ਉਹ ਨਹੀਂ ਕਰ ਸਕੇ, ਐਡਵਰਟਾਈਜ਼ਮੈਂਟ ਉਹ ਨਹੀਂ ਕਰ ਸਕੇ। ਇਹ ਲੋਕਾਂ ਨੇ ਦਿਲ ਤੋਂ ਹਮਦਰਦੀ ਦਾ ਵੋਟ ਦਿੱਤਾ ਜੀ। ਹਾਂ ਜੀ, ਮਤਲਬ ਇਹੀ ਲੋਕਾਂ ਜਿਵੇਂ ਕਹਿੰਦੇ ਆ ਵੀ ਤੁਸੀਂ ਕਿਸੇ ਨੂੰ ਰੋਕ ਸਕਦੇ ਆ, ਪਰ ਜਿਹੜੇ ਦਿਲ ਦੇ ਅੰਦਰ ਕਿਸੇ ਜਗ੍ਹਾ ਬਣ ਜੇ ਨਾ, ਇਮਰਾਨ ਖਾਨ ਦੀ ਜਗ੍ਹਾ ਬਣੀ ਵੀ ਪਾਕਿਸਤਾਨ ਦੇ ਲੋਕਾਂ ਦੇ ਵਿੱਚ ਜੀ, ਉਹ ਤੁਸੀਂ ਨਹੀਂ ਛੀਣ ਸਕਦੇ। ਬਾਕੀ ਜੋ ਮਰਜ਼ੀ ਹੋ ਜਾਏ, ਅੱਗੇ ਜਾ ਕੇ ਜੋ ਹੁੰਦਾ ਵੱਖਰੀ ਗੱਲ ਹੈ, ਪਰ ਉਹ ਅੱਜ ਵੀ ਲੋਕ ਪਾਕਿਸਤਾਨ ਦੇ, ਮੈਂ ਸੁਣਦਾ ਰਹਿਣਾ ਜਦੋਂ ਹੋਰ ਖਬਰਾਂ ਸੁਣਦੇ ਸੀ, ਜੇ ਕਿਸੇ ਨੂੰ ਕੋਈ ਪੱਤਰਕਾਰ ਪੁੱਛਦੇ ਸੀ ਵੋਟ ਕਿਹਨੂੰ ਪਾਉਣੀ ਹੈ, ਤਾਂ ਇੱਕੋ ਹੀ ਗੱਲ ਕਰਦੇ ਸੀ, ਇਮਰਾਨ ਖਾਨ ਤੇ ਇਮਰਾਨ ਖਾਨ। ਲੋਕਾਂ ਨੂੰ ਜਗਾਉਣ 'ਚ ਜ਼ਰੂਰ ਕਾਮਯਾਬ ਰਿਹਾ ਜੀ। ਉਹ ਪੜ੍ਹਿਆ ਲਿਖਿਆ ਤਬਕਾ ਜਿਹੜਾ ਇਲੈਕਸ਼ਨ ਵਾਲੇ ਦਿਨ ਛੁੱਟੀ ਇੰਜੋਏ ਕਰਦਾ ਸੀਗਾ, ਫਿਲਮਾਂ ਵੇਖਦਾ ਸੀਗਾ, ਘੁੰਮਦਾ ਫਿਰਦਾ ਸੀਗਾ, ਉਹ ਕਹਿੰਦਾ ਕੀ ਚੋਣਾ ਵੋਟ ਪਾਉਣਾ, ਉਹ ਕਮਿਊਨਿਟੀ ਵੀ ਲਾਈਨਾਂ 'ਚ ਲੱਗੀ ਰਹੀ ਹੈ ਜੀ। ਉਹਨਾਂ ਨੇ ਬਾਹਰ ਨਿਕਲ ਕੇ ਵੋਟ ਪਾਇਆ, ਔਰ ਉਹ ਪੜ੍ਹਿਆ ਲਿਖਿਆ ਲਾਹੌਰ ਦੀ ਜਿਹੜੀ ਉਹ ਸਾਈਡ ਹੈ ਡਿਫੈਂਸ DHA, ਜਿੱਥੋਂ ਇਮਰਾਨ ਖਾਨ ਦੇ ਵਕੀਲ ਸਰਦਾਰ ਲਤੀਫ ਖੋਸਾ ਨੇ ਖਾਜਾ ਸਾਦ ਰਫੀਕ ਨੂੰ ਹਰਾਇਆ ਆ, ਉਥੋਂ ਇਹ ਉਹੀ ਕਮਿਊਨਿਟੀ ਹੈ ਜਿਹਨੂੰ ਅਸੀਂ 버ਗਰ ਫੈਮਿਲੀ ਕਹਿੰਦੇ ਆ, ਮੰਮੀ ਡੈਡੀ ਕਹਿੰਦੇ ਆ, ਬ੍ਰਾਇਲਰ ਫੈਮਲੀਆਂ ਕਹਿੰਦੇ। ਪੜ੍ਹੇ ਲਿਖੇ ਲੋਕ ਨੇ ਜਿਹੜੇ, ਇਹ ਜਿਹੜੇ ਉਹ ਸੇਠ ਟਾਈਪ ਅਮੀਰ ਲੋਕ ਨੇ, ਇਹ ਉਹਨਾਂ ਨੇ ਬਾਹਰ ਨਿਕਲ ਕੇ ਵੋਟ ਦਿੱਤਾ ਆ। ਜਾਗ ਪਈ ਖਲਕਤ ਬਹੁਤ ਵੱਡੀ ਗੱਲ ਹੈ। ਜਦੋਂ ਅਸੀਂ ਵੀ ਇਹੀ ਕੋਸ਼ਿਸ਼ ਸੋਚਦੇ ਆ ਕਿ ਸਾਡੇ ਵੀ ਪੰਜਾਬ ਵਿੱਚ, ਪੂਰੇ ਇੰਡੀਆ ਵਿੱਚ, ਜਦੋਂ ਪੜ੍ਹਿਆ ਲਿਖਿਆ ਤਬਕਾ ਪਾਸੇ ਹਟ ਜਾਂਦਾ ਵੋਟਾਂ ਤੋਂ, ਵੀ ਛੱਡੋ ਖੜਾ ਯਾਰ ਇਹ ਤਾਂ ਚੱਲੀ ਜਾਂਦਾ, ਇਹਦਾ ਸਾਰੇ ਨਾਲੇ ਮਿਲੇ ਹੀ ਆ। ਜਿਵੇਂ ਅਸੀਂ ਤੀਜੀ ਵਾਰ ਝਾੜੂ ਵਾਲੇ ਲਿਆਂਦੇ, ਪਰ ਉਹਨਾਂ ਨੇ ਵੀ ਉਹੀ ਗੱਲ ਖਰਾਬ ਤੇ ਸਾਡੇ ਵੱਲ ਤਾਂ ਉਦੋਂ ਵੀ ਮਾੜਾ ਹੋ ਗਿਆ, ਸਾਡੇ ਨਾਲ ਧੋਖਾ ਹੀ ਹੋ ਗਿਆ ਜਿਵੇਂ ਕਹਿੰਦੇ ਆ। ਪਰ ਫਿਰ ਵੀ ਪੜ੍ਹਾ ਲਿਖਿਆ ਤਬਕਾ ਅੱਗੇ ਆ ਕੇ ਕੁਛ ਚੰਗਾ ਕੁਛ ਕਰੇ ਤਾਂ ਬਹੁਤ, ਦੋ ਮੁਲਕਾਂ ਵੀ ਬਹੁਤ ਵਧੀਆ ਗੱਲ ਹੈ ਜੀ। ਖਾਸ ਕਰਕੇ ਆਪਣੀ ਬਾਟਾ
ਆਪਣਾ ਬਾਰਡਰ ਖੁੱਲੇ, ਕੋਈ ਵਪਾਰ ਸ਼ਵਾਰ ਚੱਲੇ ਸੰਤੋਖ। ਉਹ ਜੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਬਲਾਂਗਾ ਤੇ ਖੋਲ ਦਿੱਤਾ ਸੀਗਾ। ਅੱਗੇ ਉਹਦਾ ਪਲਾਨ ਸੀਗਾ 72 ਘੰਟਾ ਵੀਜ਼ਾ ਫ੍ਰੀ ਟੂਰ ਦਾ। ਜਿਹੜੀ ਮਨਸੂਬਾਬੰਦੀ ਅਨਾਉਂਸ ਕਰਨੀ ਸੀ ਉਹਨਾਂ ਦੇ, ਉਹਦੀ ਸਰਕਾਰ ਚਲੀ ਗਈ। ਉਹ ਇਹ ਚਾਹ ਰਿਹਾ ਸੀਗਾ ਕਿ ਪੂਰੀ ਦੁਨੀਆ ਚੋਂ ਕੋਈ ਵੀ ਬੰਦਾ ਜਿਹੜਾ ਸਪੈਸ਼ਲੀ ਜਿਹੜੀ ਸਿੱਖ ਕੌਮ ਆ ਉਹਦੇ ਵਾਸਤੇ ਵਾਗਾ ਔਰ ਕਰਤਾਰਪੁਰ ਸਾਹਿਬ ਇਹ ਦੋ ਰਾਹਦਾਰੀਆਂ ਨੇ, ਇੱਥੇ ਉਹ ਆ ਜਾਣ। 72 ਘੰਟੇ ਦੀ ਸਟੈਂਪ ਹੋਏਗੀ। ਉੱਥੋਂ ਤੁਸੀਂ ਕਰਤਾਰਪੁਰ ਸਾਹਿਬ ਤੋਂ ਆਏ ਜੇ ਤੇ ਸਿੱਧੇ ਤੁਹਾਨੂੰ ਲੈ ਕੇ ਜਾਇਆ ਜਾਏਗਾ ਰੋੜੀ ਸਾਹਿਬ, ਔਰ ਉੱਥੋਂ ਫਿਰਦਿਆਂ ਫਿਰਦਿਆਂ ਸੱਚਾ ਸੌਦਾ ਸਾਹਿਬ। ਰਾਤ ਤੁਸੀਂ ਰਿਹਾ ਕਰੋਗੇ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਤੋਂ ਫਿਰ ਕੇ ਤੇ ਅਗਲੇ ਦਿਨ ਤੁਸੀਂ ਚਲਾ ਜਾਇਆ ਕਰੋਗੇ ਦੂਜੇ ਦਿਨ ਪੰਜਾ ਸਾਹਿਬ। 24 ਘੰਟੇ ਤੁਹਾਡੇ ਇਹ ਨਿਕਲ ਗਏ। ਪੰਜਾ ਸਾਹਿਬ ਤੋਂ ਫਿਰ ਵਾਪਸ ਆਇਆ ਕਰੋਗੇ। ਮਤਲਬ ਇਸ ਤਰ੍ਹਾਂ 72 ਘੰਟੇ ਸੀ ਜਿਹਦੇ 'ਚ ਵਾਵਾ ਸਾਰੇ ਗੁਰੂ ਘਰ ਸਨ, ਉਹਨਾਂ ਦੇ ਦਰਸ਼ਨ ਕਰਕੇ ਤੇ ਵਾਪਸ ਤੁਹਾਨੂੰ ਉਸੇ ਸਪੌਟ ਤੇ ਛੱਡਣਾ ਸੀ। ਜੀ ਧੰਨਵਾਦ ਹਰਜਿੰਦਰ ਜੀ, ਕਰਦੇ ਆ ਤੇ ਵੀ ਚਲੇ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ। ਥੈਂਕ ਯੂ। ਨਹੀਂ, ਉਹ ਰਿਹਾ ਹੀ ਨਹੀਂ ਵਿਚਾਰਾ ਜੀ ਜਿਹਦਾ ਮਨਸੂਬਾ ਸੀ। ਜੀ ਜੀ ਆਏਗਾ ਜੀ, ਆਏਗਾ, ਸ਼ੋਰ ਆਏਗਾ। ਧੰਨਵਾਦ ਜੀ, ਧੰਨਵਾਦ। ਸੋ ਆਪਣੇ ਅਗਲੇ ਕਾਲਰ ਨੇ ਜੀ ਜਸਵੀਰ ਸਿੱਧੂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। अस्सलाम वालेकुम जी। अपने जी वालेकुम सलाम जी, सत श्री अकाल। की हाल चाल जसवीर जी? ठीक है जी। हाँ मैं ਪੁੱਛਣਾ ਸੀਗਾ ਵੀ ਆਪਣੇ ਜਿੱਦਾਂ ਇਮਰਾਨ ਖਾਨ ਨੂੰ 99 ਸੀਟਾਂ ਵਾਲੀਆਂ ਕਿੰਨੀਆਂ ਚਾਹੀਦੀਆਂ ਉਹਨੂੰ ਸਰਕਾਰ ਬਣਾਉਣ ਵਾਸਤੇ? 133 ਜੀ। ਅੱਛਾ, ਉਹਦੀਆਂ ਘਟ ਗਈਆਂ। ਲੇਕਿਨ ਸਭ ਤੋਂ ਬਹੁਤੇ ਮੈਂਬਰ ਉਹਦੇ ਆਪਣੇ ਨੇ, 133 ਹੋਰ ਕੋਈ ਵੀ ਨਹੀਂ ਲੈ ਸਕਿਆ। ਸਭ ਤੋਂ ਬਹੁਤੀਆਂ ਸੀਟਾਂ ਉਹਦੀਆਂ ਨੇ, ਬਾਕੀ ਸਾਰੇ ਤੇ ਕੋਈ 70 ਤੇ ਕੋਈ 53 ਤੇ ਕੋਈ 15 ਤੇ ਕੋਈ 3 ਤੇ। ਤੇ ਫਿਰ ਕਿਸੇ ਦੀ ਮੈਜੋਰਟੀ ਬਣੀ ਨਹੀਂ, ਪਰ ਜਿੱਦਾਂ ਉੱਥੇ ਯਾਰ ਕੋਈ ਇਹੋ ਜਿਹਾ ਹੈ ਨਹੀਂ ਤੇ ਕਿਸੇ ਤਰੀਕੇ ਨਾਲ ਉਹਨੂੰ ਛੱਡਿਆ ਜਾਵੇ। ਇਹ ਤਾਂ ਜੀ ਉਹਦੀ ਪਾਰਟੀ ਰਾਜ 'ਚ ਆਉਂਦੀ, ਪ੍ਰਾਈਮ ਮਿਨਿਸਟਰ ਬਣਦਾ, ਜਿਹੜੀ ਨੈਸ਼ਨਲ ਅਸੈਂਬਲੀ ਹੈ ਉਹਦਾ ਸਪੀਕਰ ਆਪਣਾ ਹੁੰਦਾ, ਕਾਨੂੰਨ 'ਚ ਬਦਲਾਅ ਹੁੰਦਾ, ਸਿਆਸੀ ਸਜ਼ਾਵਾਂ ਮਾਫ ਹੁੰਦੀਆਂ, ਫਿਰ ਤੇ ਬਾਹਰ ਆ ਸਕਦਾ। ਠੀਕ ਹੈ ਨਾ। ਹੁਣ ਤੇ ਕੋਈ ਫਿਲਹਾਲ ਚਾਂਸ ਨਹੀਂ ਹੈ। ਐਨ ਮੁਮਕਿਨ ਹੈ ਕੋਈ ਆਉਣ ਵਾਲੇ ਵਕਤ 'ਚ ਬਣ ਜਾਏ ਇਹੋ ਜਿਹਾ ਮਾਮਲਾ। ਔਰ ਉਸ ਬੱਬਰ ਸ਼ੇਰ ਨੇ ਨਵਾਜ਼ ਸ਼ਰੀਫ ਹੋਣਾ ਤਰ੍ਹਾਂ ਇਹ ਵੀ ਆਖਿਆ ਕਿ ਨਹੀਂ ਜੀ ਮੈਂ ਤੇ ਇੱਥੇ ਜੇਲ੍ਹਾਂ 'ਚ ਮਰਾਂਗਾ, ਮੈਂ ਤਾਂ ਨਹੀਂ ਬਾਹਰ ਨੱਸਦਾ। ਇਹਨਾਂ ਦੇ ਜਦੋਂ ਇਹੋ ਜਿਹੀਆਂ ਬਣੀਆਂ ਇਹ ਤੇ ਬਾਹਰ ਚਲੇ ਗਏ ਸੀਗੇ, ਇਲੈਕਸ਼ਨਾਂ ਦੇ ਟਾਈਮਾਂ ਤੇ ਵਾਪਸ ਆ ਗਏ। ਨਵਾਜ਼ ਸ਼ਰੀਫ ਜਿੱਤ ਗਿਆ, ਹਾਰ ਗਿਆ ਜੀ। 70 ਸੀਟਾਂ ਇਹ ਜਿੱਤੇ ਨੇ ਨੈਸ਼ਨਲ ਅਸੈਂਬਲੀ ਦੀਆਂ, ਪੰਜਾਬ ਅਸੈਂਬਲੀ 'ਚ ਜਿੱਤ ਗਏ ਨੇ। ਅੱਛਾ ਜੀ। ਪਰ ਉੱਥੇ ਵੀ ਇਹਨਾਂ ਨੂੰ ਇਤਿਹਾਦ ਦੀ ਲੋੜ। ਮੈਜੋਰਟੀ ਕਿਸੇ ਦੀ ਬਣਨੀ, ਫਿਰ ਦੋਵੇਂ ਰਲ ਕੇ ਤਾਂ ਬਣਾਉਣ ਸਰਕਾਰ ਜੀ। ਜ਼ਾਹਿਰ ਮੁਖਾਲਫ ਨੇ ਇਮਰਾਨ ਖਾਨ ਤੇ ਕਦੀ ਵੀ ਨਵਾਜ਼ ਸ਼ਰੀਫ ਹੋਣਾ ਨਾਲ ਨਹੀਂ ਬਏਗਾ ਨਾ, ਉਹ ਪੀਪਲ ਪਾਰਟੀ ਨਾਲ ਬਹਿਣ ਲੱਗਾ, ਆਪੋਜੀਸ਼ਨ 'ਚ ਬਏਗਾ। ਉਹ ਤੋਂ ਉੱਥੇ ਜਿਹੜਾ ਆਵਾਮ ਕਿਉਂ ਨਹੀਂ ਮਾੜਾ ਮੋਟਾ ਕਿਸ ਤਰੀਕੇ ਨਾਲ ਸੋਚਦੀ ਵੀ ਇਹਨੂੰ ਛੜਾਇਆ ਜੋ ਜੁਰ ਮਾਰ ਗਏ ਤਾਂ ਹੋ ਸਕਦਾ। ਦੇਖੋ ਆਵਾਮ ਤੇ ਬਾਹਰ ਨਿਕਲੀ। ਪਹਿਲਾਂ ਅਰਜ਼ ਕੀਤਾ ਕਿ ਇੰਨੀਆਂ ਪਾਬੰਦੀਆਂ ਤੋਂ ਬਾਅਦ ਵੀ ਆਵਾਮ ਦੇ ਕੋਲ ਇੱਕ ਵੋਟ ਦੀ ਪਰਚੀ ਦੀ ਤਾਕਤ ਸੀ ਨਾ, ਉਹਨਾਂ ਨੇ ਦਿੱਤਾ। ਉਹਨਾਂ ਨੇ ਆਖਿਆ ਲੋ। ਹੁਣ ਰਾਜ ਬਣਾਉਣ ਲਈ ਪਾਕਿਸਤਾਨ ਦਾ ਪੋਲੀਟੀਕਲ ਸਿਸਟਮ ਹੀ ਡੱਕ ਗੰਦਾ ਆ ਕਿ ਲੈਣ ਦੇਣ ਸ਼ੁਰੂ ਹੋ ਜਾਂਦੀ। ਉੱਥੇ ਤੁਸੀਂ ਕੀ ਕਰੋਗੇ? ਉਸ ਸਿਸਟਮ ਦੇ ਅੱਗੇ ਤੇ ਕੋਈ ਵਾਹ ਨਹੀਂ। ਲੋਕਾਂ ਨੇ ਆਪਣਾ ਹੱਕ ਅਦਾ ਕਰਤਾ। ਸਾਡੇ ਇੰਡੀਆ ਵੀ ਇਦਾਂ ਹੀ ਖਰੀਦ ਲੈਂਦੇ ਯਾਰ ਵੋਟਾਂ। ਬਸ ਇਹ ਵੇਖਿਆ ਜੀ ਹੁਣ ਮੈਂਬਰ ਬਣਦੇ ਵਿਗੜਦੇ ਵੇਖਦੇ। ਹਾਂਜੀ ਹੈਗੇ ਇੱਕੋ ਜਿਹਾ ਦੋਵੇਂ ਵਾਲ ਖਵਾਰ ਕੋਈ ਨਹੀਂ, ਪਰ ਯਾਰ ਕੋਈ ਸਰਹੱਦੀ ਹੈ ਜੀ ਵਿਚਾਰੇ ਆਦਤਾਂ। ਇੱਕ ਸਰਹੱਦ ਨਿਸ਼ਾਨੀ ਜਿਹੀ ਹੈ ਆ, ਬਾਕੀ ਤੇ ਆਦਤਾਂ ਖਸਲਤਾਂ ਹਾਲਤਾਂ ਦੋਵੇਂ ਪਾਸੇ ਇੱਕੋ ਜਿਹੀਆਂ ਪੰਜਾਬਾਂ 'ਚ। ਥੈਂਕ ਯੂ ਜਸਵੀਰ ਜੀ। ਯਾਰ ਮਿਡਲ ਈਸਟ ਵਾਲੇ ਜਾਂ ਅਰਬ ਕੰਟਰੀਆਂ ਵਾਲੇ ਜਿਹੜੇ ਸ਼ੇਖ ਹੈ ਯਾਰ, ਉਹਨਾਂ ਨੂੰ ਇਹਨਾਂ ਸੋਚਣਾ ਚਾਹੀਦਾ ਵੀ ਉਹ ਸਾਫ ਸੁਥਰਾ ਬੰਦਾ ਵੀ ਇਹਨੂੰ ਛਡਾਓ ਕਿਸੇ ਤਰ੍ਹਾਂ। ਉਹ ਜੋ ਮਾਂ ਨਹੀਂ ਸਕਦੇ ਸਾਊਦੀ ਵਾਲੇ ਜਾਂ ਹੋਰ ਪਰੇ ਵਾਲੇ, ਕੋਈ ਕਰਦਾ ਨਹੀਂ ਕੁਛ। ਦੇਖੋ ਇਹ ਲੰਮੀ ਹੋ ਜਾਣੀ ਹੈ ਗੱਲ, ਇਹਦੇ ਪਿੱਛੇ ਕਈ ਤੰਦਾਂ ਨੇ। ਜੀ ਜੀ ਹਾਂਜੀ, ਚਲੋ ਪਰਮਾਤਮਾ ਕਰੇ ਵੀ ਕਿਸ ਤਰ੍ਹਾਂ ਨੂੰ ਬਾਹਰ। ਬਸ ਜੀ ਦੇਖੋ ਲੈਟਸ ਥੈਂਕ ਯੂ। ਸੋ ਬਿਲਕੁਲ ਇੱਕ ਗੱਲ ਤਾਂ ਮੱਲੀ ਸਾਹਿਬ ਹੈਗੀ ਹੈ ਵੀ ਇਮਰਾਨ ਖਾਨ ਚਲੋ ਕਿਸੇ ਵੀ ਤਰ੍ਹਾਂ ਦੀ ਸਿਆਸਤ ਦੇ ਵਿੱਚ ਹਰ ਕੋਈ ਬੰਦਾ 100% ਨਹੀਂ ਡਿਲੀਵਰ ਕਰ ਸਕਦਾ ਜੀ। ਔਰ ਹਰ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੀ ਸਟੇਟਮੈਂਟਸ ਦੇ ਵਿੱਚੋਂ ਜਿਵੇਂ ਤੁਸੀਂ ਕਿਹਾ ਵੀ ਉਹਦੇ ਪਾਲੇ 'ਚ ਵੀ ਤਾਂ ਬੰਦੇ ਡਿੱਗੇ ਨਾ ਪਹਿਲਾਂ ਜਦੋਂ ਸਰਕਾਰ ਡਿੱਗੀ, ਉਹਨਾਂ ਨੇ ਵੀ ਤਾਂ ਕੰਪਰੋਮਾਈਜ਼ ਕੀਤਾ ਨਾ। ਉਰਦੂ ਦਾ ਸ਼ੇਰ ਹੈ ਨਾ ਕਿ ਆਪਣੇ ਹੀ ਗਿਰਾਤੇ ਹੈ ਨਸ਼ੇ ਮਨ ਪੇ ਬਿਜਲੀਆਂ। ਹਾਂਜੀ, ਇਹ ਮਾਮਲਾ ਬਣਿਆ ਹੀ ਉੱਥੋਂ। ਮਾਮਲਾ ਬਣਿਆ ਹੀ ਉੱਥੋਂ। ਅਗਰ ਇਜਾਜ਼ਤ ਦਵੋ ਤਾਂ ਮੈਂ ਚਾਹ ਰਿਹਾ ਸਾਂ ਕਿ ਪ੍ਰੋਗਰਾਮ ਦੇ ਵੇਲੇ ਨੂੰ ਮੁੱਖ ਰੱਖਦੇ ਹੋਏ ਅਸੀਂ ਸੂਬਾ ਸਰਕਾਰਾਂ, ਸੂਬਾ ਅਸੈਂਬਲੀਆਂ ਨੇ ਜਿਹੜੀਆਂ, ਉਹਨਾਂ ਦਾ ਵੀ ਵੇਰਵਾ ਕਰ ਲੈਂਦੇ ਕਿ ਕਿਹੜੀਆਂ ਨੇ ਕੀ ਹਾਲਾਤ ਨੇ। ਹਾਂਜੀ ਮੱਲੀ ਸਾਹਿਬ, ਆਪਾਂ ਸੂਬਾ ਸਰਕਾਰਾਂ ਵੱਲ ਆਵਾਂਗੇ, ਪਰ ਆਪਾਂ ਇੱਕ ਰੁਕਦੇ ਹਾਂ ਸ਼ਾਰਟ ਬ੍ਰੇਕ ਦੇ ਲਈ। ਜੀ ਜ਼ਰੂਰ। ਬਾਅਦ ਆਪਾਂ ਸੂਬਾ ਅਸੈਂਬਲੀਆਂ ਤੇ ਚਰਚਾ ਕਰਾਂਗੇ। ਸਰੋਤਿਓ ਤੁਸੀਂ ਵੀ ਜੁੜ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਚਰਚਾ ਦੇ ਵਿੱਚ ਹਿੱਸਾ ਲੈ ਸਕਦੇ ਹੋ। 46272 5200 ਸਟੂਡੀਓ ਦਾ ਨੰਬਰ ਹੈ। ਇਸ ਪ੍ਰੋਗਰਾਮ ਤੇ ਤੁਸੀਂ ਕੋਈ ਵੀ ਸਵਾਲ ਹੈ ਜਾਂ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ ਪਾਕਿਸਤਾਨ ਇਲੈਕਸ਼ਨਸ ਦੇ ਉੱਤੇ ਤਾਂ ਤੁਸੀਂ ਕਰ ਸਕਦੇ ਹੋ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਸੂਦ ਮੱਲੀ ਜੀ। ਮੱਲੀ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬੜੀ ਮਿਹਰਬਾਨੀ ਸ਼ਰਮਾ ਜੀ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਥੈਂਕ ਯੂ ਸੋ ਮਚ ਸ਼ਰਮਾ ਜੀ ਇਹ ਮੌਕਾ ਦੇ ਵਿੱਚ। ਆਪਾਂ ਨੈਸ਼ਨਲ ਅਸੈਂਬਲੀ ਬਾਰੇ ਤਾਂ ਚਰਚਾ ਕਰ ਹਟੇ ਆ ਮੱਲੀ ਸਾਹਿਬ, ਤੇ ਹੁਣ ਆਪਾਂ ਸਟੇਟ ਅਸੈਂਬਲੀਜ਼ ਦੀ ਗੱਲ ਕਰੀਏ। ਕਿੰਨੀਆਂ ਅਸੈਂਬਲੀਜ਼ ਨੇ, ਕਿੰਨੀਆਂ ਕਿਹੜੀ ਅਸੈਂਬਲੀ ਵੱਡੀ ਹੈ, ਕਿੱਥੇ ਜਿਹੜੀਆਂ ਪਾਰਟੀਆਂ ਨੇ ਤਿੰਨ, ਇਹਨਾਂ ਦੀ ਸਥਿਤੀ ਕੀ ਹੈ ਉਹਨਾਂ ਅਸੈਂਬਲੀਜ਼ ਦੇ ਵਿੱਚ? ਜੀ ਪਾਕਿਸਤਾਨ ਦੀਆਂ 4 ਸੂਬਾ ਅਸੈਂਬਲੀਆਂ ਨੇ ਜੀ, ਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਹੈ ਜਿਹੜੀ ਉਹ ਪੰਜਾਬ ਅਸੈਂਬਲੀ। ਠੀਕ ਹੈ। ਬਲਕਿ ਗੱਲ ਕਰੀਏ ਤੇ ਨੈਸ਼ਨਲ ਅਸੈਂਬਲੀ ਦੀਆਂ ਤੇ ਟੋਟਲ ਜਿਹੜੀਆਂ ਸੀਟਾਂ ਨੇ ਉਹ 266 ਨੇ। ਪੰਜਾਬ ਅਸੈਂਬਲੀ ਦੀਆਂ ਟੋਟਲ ਸੀਟਾਂ ਜਿਹੜੀਆਂ ਉਹ 296 ਨੇ। ਅੱਛਾ। ਪਾਕਿਸਤਾਨ ਦੀ ਸਭ ਤੋਂ ਵੱਡੀ ਅਸੈਂਬਲੀ ਹੈ ਔਰ ਪੰਜਾਬ ਦੀ ਸਿਆਸਤ, ਫੈਡਰਲ ਦੀ ਜਿਹੜੀ ਸਿਆਸਤ ਹੈ ਉਹਦੇ ਉੱਤੇ ਅਸਰ ਪਾਉਂਦੀ ਹੈ। ਅਮੂਮਨ ਇਹੀ ਹੁੰਦਾ ਹੈ ਕਿ ਜਿਹੜੀ ਪੰਜਾਬ 'ਚ ਗਵਰਨਮੈਂਟ ਹੋਵੇ ਜਾਂ ਰਾਜ ਹੋਵੇ, ਫੈਡਰਲ 'ਚ ਵੀ ਉਹੀ ਹੁੰਦਾ ਆ। ਤੇ ਅਪਡੇਟ ਜਿਹੜੀ ਉਹ ਸੀਟਾਂ ਲੋ ਦੇ ਦਈਏ ਜੀ। 296 ਸੀਟਾਂ ਨੇ ਪੰਜਾਬ ਅਸੈਂਬਲੀ ਦੀਆਂ, ਜਿਨ੍ਹਾਂ ਦੇ ਵਿੱਚੋਂ 280 ਦਾ ਨਤੀਜਾ ਆ ਚੁੱਕਿਆ ਆ ਜੀ, 16 ਦਾ ਬਾਕੀ ਹੈ। ਹੋ ਸਕਦਾ ਹੈ ਕਿ ਅਸੀਂ ਜਦੋਂ ਪ੍ਰੋਗਰਾਮ ਕਰਨ ਦੇ ਇਸ ਦੌਰਾਨ ਕੁਝ ਦਾ ਆ ਵੀ ਗਿਆ ਹੋਵੇ। ਪ੍ਰੋਗਰਾਮ ਕਰਨ ਲੱਗਿਆ ਜਿਹੜੇ ਸ਼ੁਮਾਰੇ ਅਸੀਂ ਲੈ ਕੇ ਆਏ ਸਾਂ, ਮੈਂ ਉਹ ਬਿਆਨ ਕਰ ਰਿਹਾ ਆ। 16 ਦਾ ਬਾਕੀ ਸੀਗਾ ਔਰ ਇੱਥੇ ਰਾਜ ਬਣਾਉਣ ਵਾਸਤੇ 149 ਮੈਂਬਰਾਂ ਦੀ ਹਮਾਇਤ ਹੈ ਜਿਹੜੀ ਉਹ ਤੁਹਾਨੂੰ ਚਾਹੀਦੀ ਹੈ। ਪੰਜਾਬ ਅਸੈਂਬਲੀ 'ਚ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉਗੜੀ ਹੈ ਜੀ ਨਵਾਜ਼ ਸ਼ਰੀਫ ਹੋਣਾ ਦੀ ਸਿਆਸੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੂਨ, ਜਿਨ੍ਹਾਂ ਨੇ 133 ਸੀਟਾਂ ਨੇ ਜਿਹੜੀਆਂ ਉਹ ਜਿੱਤ ਲਈਆਂ ਨੇ। ਠੀਕ ਹੈ। ਦੂਜੇ ਨੰਬਰ ਤੇ ਫੇਰ ਆਜ਼ਾਦ ਕੈਂਡੀਡੇਟ ਇਮਰਾਨ ਖਾਨ ਵਾਲੇ, ਜਿਹੜੇ 128 ਸੀਟਾਂ ਜਿੱਤਣ 'ਚ ਕਾਮਯਾਬ ਰਹੇ। ਔਰ ਪੀਪਲ ਪਾਰਟੀ ਜਿਹੜੀ ਸਿੰਧੀ ਜਮਾਤ ਹੈ, ਚਲੋ ਉੱਥੇ ਤਾਂ ਸਮਝ ਆਉਂਦੀ ਸੀਗੀ, ਇੱਥੇ ਪੰਜਾਬ 'ਚੋਂ ਵੀ ਉਹ 10 ਸੀਟਾਂ ਕੱਢਣ 'ਚ ਕਾਮਯਾਬ ਰਹੇ ਨੇ ਜੀ। ਤੇ ਬਾਕੀ ਇਸ ਤਰ੍ਹਾਂ ਹੀ ਇੱਕ ਦੋ ਨਿੱਕੀਆਂ ਮੋਟੀਆਂ ਸਿਆਸੀ ਪਾਰਟੀਆਂ ਸੀਟਾਂ ਲੈ ਗਈਆਂ। ਸੋ ਪੰਜਾਬ ਅਸੈਂਬਲੀ 'ਚ ਜਾਂ ਪੰਜਾਬ 'ਚ ਰਾਜ ਬਣਾਉਣ ਵਾਸਤੇ 149 ਮੈਂਬਰਾਂ ਦੀ, ਯਾਨੀ 150 ਮੈਂਬਰਾਂ ਦੀ ਕਰ ਲਵੋ, 150 ਮੈਂਬਰਾਂ ਦੀ ਹਮਾਇਤ ਚਾਹੀਦੀ ਹੈ। 133 ਨਵਾਜ਼ ਸ਼ਰੀਫ ਹੋਣਾ ਕੋਲ ਨੇ। ਜੇ ਉਹ ਪਾਕਿਸਤਾਨ ਪੀਪਲਸ ਪਾਰਟੀ ਔਰ ਬਾਕੀ ਜਿੱਦਾਂ ਫੈਡਰਲ 'ਚ ਉਹਨਾਂ ਨੇ ਇਤਿਹਾਦ ਕਰਨਾ ਇੱਥੇ ਕਰਨਗੇ ਤੇ ਉਹ ਸਰਕਾਰ ਬਣਾਉਣ 'ਚ ਕਾਮਯਾਬ ਰਹਿਣਗੇ। ਤੇ ਜੇ ਇਮਰਾਨ ਖਾਨ ਦੀ ਸਿਆਸੀ ਪਾਰਟੀ, ਜਿਹੜੇ ਕਿ ਇਸ ਵੇਲੇ 128 ਮੈਂਬਰਾਂ ਦੇ ਨਾਲ ਬਰਾਬਰ ਹੀ ਨੇ, 5 ਸੀਟਾਂ ਦਾ ਫਰਕ ਆ, ਉਹ ਜੋੜ ਤੋੜ ਕਰ ਲੈਂਦੇ ਨੇ, ਜਿਹਦਾ ਕਿ ਮੈਨੂੰ ਚਾਂਸ ਨਹੀਂ ਨਜ਼ਰ ਆ ਰਿਹਾ। ਨਾ ਉਹਨਾਂ ਨੇ ਪੀਪੀ ਨਾਲ ਕਰਨਾ, ਨਾ ਬਾਕੀ ਪਾਕਿਸਤਾਨ ਪੀਪਲਸ ਪਾਰਟੀ ਤੋਂ ਅੱਡ, ਤੇ ਫਿਰ ਵੀ ਉਹ ਇੱਥੇ ਪੰਜਾਬ 'ਚ ਸਰਕਾਰ ਬਣਾ ਸਕਦੇ ਨੇ। ਪਰ ਹਜੇ ਤੱਕ ਕਿਉਂਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਫੈਡਰਲ ਦੇ ਨਾਲ ਪੰਜਾਬ 'ਚ ਕਹਿ ਲਵੋ ਕਿ ਰਾਜ ਬਣਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ। ਇੰਤਜ਼ਾਰ ਕਰ ਰਹੇ ਨੇ ਉਹ ਕਿ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਹੋਵੇ, ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਫੇਰ ਪੈਰ ਚੁੱਕਣ। ਤੇ ਇਹ ਫਿਰ ਬਹਰਹਾਲ ਇਹ ਇੱਕ ਗੁੰਝਲਦਾਰ ਮਾਮਲਾ ਜ਼ਰੂਰ ਆ। ਨਵਾਜ਼ ਸ਼ਰੀਫ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਪੰਜਾਬ 'ਚ ਵੀ ਰਾਜ ਬਣਾਵਾਂਗੇ, ਫੈਡਰਲ 'ਚ ਵੀ ਬਣਾਵਾਂਗੇ, ਪਰ ਜਿਹੜੀ ਪਾਰਟੀ ਪੋਜੀਸ਼ਨ ਇਸ ਵੇਲੇ ਆ ਰਹੀ ਹੈ ਕਿ ਜੇ ਉਹਨਾਂ ਦੀਆਂ 133 ਸੀਟਾਂ ਨੇ ਤੇ ਇਹ ਜਿਹੜੇ ਆਜ਼ਾਦ ਕੈਂਡੀਡੇਟ ਨੇ ਇਹ 128 ਨੇ। ਇਹਨਾਂ ਦੇ ਵਿੱਚੋਂ ਕਹਿ ਰਹੇ ਨੇ ਕਿ 118 ਇਮਰਾਨ ਖਾਨ ਦੇ ਨੇ, 10 ਵੈਸੇ ਹੀ ਓਪਨ ਜਿਹੜੇ ਕਹਿੰਦੇ ਨੇ ਇੰਡੀਪੈਂਡੈਂਟ ਕੈਂਡੀਡੇਟ ਉਹ ਨੇ, 10 ਪੀਪਲਸ ਪਾਰਟੀ ਦੇ ਨੇ। ਇਹ 20 ਏਅਰ ਲਾ ਲੈ ਜਾਣ, 10 ਹੋਰ ਨਾਲ ਰਲ ਜਾਣ, 30 ਹੋ ਗਏ ਤੇ 163 ਦੀ ਗਿਣਤੀ ਹੈ ਜਿਹੜੀ ਉਹ ਨਵਾਜ਼ ਸ਼ਰੀਫ ਉਹਨਾਂ ਦੀ ਬਣ ਜਾਂਦੀ ਹੈ। ਤੇ ਜੇ 128 ਦੇ ਨਾਲ ਪੀਪਲ ਪਾਰਟੀ ਨਾਲ ਵੀ ਇਤਿਹਾਦ ਕਰ ਲੈਂਦੇ ਨੇ, ਰੱਬ ਤੁਹਾਡਾ ਭਲਾ ਕਰੇ, ਇਹ ਇਮਰਾਨ ਖਾਨ ਦੇ ਹਾਮੀ, ਜਾਂ ਇਹਨਾਂ ਦੋਵਾਂ ਪਾਰਟੀਆਂ ਨੂੰ ਛੱਡ ਕੇ ਬਾਕੀਆਂ ਨਾਲ ਏਦਾਂ ਕਰਦੇ ਨੇ ਕਿ ਉਹ 150 ਮੈਂਬਰ ਪੂਰੇ ਕਰ ਲੈਂਦੇ ਨੇ, ਔਰ ਇਹ ਦੂਸਰੇ ਨੇ ਜਿਹੜੇ ਉਹਨਾਂ ਕੋਲ ਨਹੀਂ ਹੁੰਦੇ, ਤੇ ਫਿਰ ਪੈਚ ਪੈਂਦਾ ਆ ਅਗਰ ਉਹ ਸਟੈਂਡ ਲੈਣ ਤੇ। ਹਜੇ ਤੱਕ ਉਹਨਾਂ ਨੇ ਐਲਾਨ ਨਹੀਂ ਕੀਤਾ, ਨਵਾਜ਼ ਸ਼ਰੀਫ ਸਾਹਿਬ ਨੇ ਸਿਰਫ ਐਲਾਨ ਕੀਤਾ। ਦੂਸਰੀ ਵੱਡੀ ਸੂਬਾ ਅਸੈਂਬਲੀ ਹੈ ਜਿਹੜੀ ਉਹ ਹੈ ਪਾਕਿਸਤਾਨ ਦੀ ਸਿੰਧ। ਠੀਕ ਹੈ ਜੀ, ਜਿਹਦੀਆਂ ਸ਼ਰਮਾ ਜੀ ਕੁੱਲ ਸੀਟਾਂ ਨੇ 130, ਉਹਨਾਂ ਦੇ ਵਿੱਚੋਂ 135 ਦਾ ਨਤੀਜਾ ਹੈ, 125 ਦਾ ਨਤੀਜਾ ਜਿਹੜਾ ਉਹ ਆ ਚੁੱਕਿਆ, ਸਿਰਫ 5 ਪੈਂਡਿੰਗ ਨੇ। ਪਾਰਟੀ ਪੋਜੀਸ਼ਨ ਉੱਥੇ ਇਹ ਹੈ ਕਿ ਪਾਕਿਸਤਾਨ ਪੀਪਲਸ ਪਾਰਟੀ ਨੇ ਹੁੰਜਾ ਫੇਰ ਦਿੱਤਾ। ਠੀਕ ਹੈ। ਔਰ ਤਾਰੀਖ 'ਚ ਸਿੰਧ ਦੇ ਵਿੱਚੋਂ ਸਭ ਤੋਂ ਵੱਡੀ ਸੂਬਾ ਸਿਆਸੀ ਪਾਰਟੀ ਬਣ ਕੇ ਉਗੜੀ ਔਰ 82 ਸੀਟਾਂ ਦੇ ਉੱਤੇ ਉਹ ਜਿੱਤ ਚੁੱਕੇ ਨੇ। 82 ਸੀਟਾਂ ਉਹਨਾਂ ਕੋਲ, ਹੋ ਸਕਦਾ ਹੈ ਵਾਧਾ ਹੋਵੇ, 5 ਆ ਜਾਣ। MKM 24 ਔਰ ਇੰਡੀਪੈਂਡੈਂਟ ਕੈਂਡੀਡੇਟ 14 ਜਿੱਤੇ ਨੇ ਉੱਥੋਂ। ਨਵਾਜ਼ ਸ਼ਰੀਫ ਹੋਣੇ ਉੱਥੇ ਸਿੰਧ ਦੇ ਵਿੱਚ ਸੂਬਾ ਬਿਲਕੁਲ ਕਿਤੇ ਇੱਕ ਅੱਧੀ ਸੀਟ ਕੋਈ ਹੋਵੇ ਤੇ ਹੋਵੇ, ਅਦਰਵਾਈਜ਼ ਨਜ਼ਰ ਵੀ ਨਹੀਂ ਆਉਣ ਦੇ। ਔਰ ਸਿੰਧ ਅਸੈਂਬਲੀ ਦੇ ਵਿੱਚ ਰਾਜ ਬਣਾਉਣ ਲਈ ਤੁਹਾਨੂੰ ਸਿਰਫ 86 ਮੈਂਬਰਾਂ ਦੀ ਜਿਹਨੂੰ ਕਿ ਹਮਾਇਤ ਚਾਹੀਦੀ ਹੈ, ਔਰ ਪੀਪਲਸ ਪਾਰਟੀ ਕੋਲ 82 ਨੇ। ਮਤਲਬ ਕਿ ਉਹਨਾਂ ਨੂੰ ਕਿਸੇ ਨਾਲ ਇਤਿਹਾਦ ਕਰਨ ਦੀ ਲੋੜ ਹੀ ਨਹੀਂ ਹੈ, ਸਿੱਧਾ ਸਾਵਾਂ ਰਾਜ ਉਹਦਾ ਪੀਪਲਸ ਪਾਰਟੀ ਦਾ, ਕੋਈ ਜੋੜ ਤੋੜ ਵੀ ਉਹਨਾਂ ਨੂੰ ਨਹੀਂ ਕਰਨਾ ਪੈਣਾ। ਤੀਜੀ ਜਿਹੜੀ ਵੱਡੀ ਸੂਬਾ ਅਸੈਂਬਲੀ ਹੈ ਉਹ ਹੈ ਜੀ ਖੈਬਰ ਪਖਤੂਨਖਾਨ ਦੀ, KPK ਜਿਹਨੂੰ ਅਸੀਂ ਕਹਿੰਦੇ ਆ। ਉਹਦੀਆਂ ਕੁੱਲ ਸੀਟਾਂ ਨੇ 113, ਉਹਨਾਂ ਦੇ ਵਿੱਚੋਂ ਹਜੇ ਤੱਕ 106 ਦਾ ਨਤੀਜਾ ਆ ਗਿਆ ਆ, 7 ਬਾਕੀ ਨੇ।
ਰਾਜ ਬਣਾਉਣ ਵਾਸਤੇ 57 ਸੀਟਾਂ ਚਾਹੀਦੀਆਂ, ਯਾਨੀ ਜਿਨ੍ਹਾਂ ਨੇ ਸੂਬਾ ਸਰਕਾਰ ਬਣਾਉਣੀ ਉਹਦੇ ਕੋਲ 57 ਬੰਦਿਆਂ ਦੀ ਹਮਾਇਤ 57 ਮੈਂਬਰਾਂ ਦੀ ਹੋਣੀ ਚਾਹੀਦੀ ਹੈ, ਆਪਣੇ ਨਾਲ ਬਾਕੀ ਪਾਰਟੀਆਂ ਰਲਾ ਕੇ ਵੀ। ਇਸ ਵੇਲੇ ਖੈਬਰ ਪਖਤੂਨਖਵਾਨ ਦੇ ਵਿੱਚ ਝਾੜੂ ਫੇਰ ਹੁੰਜਾ ਫੇਰ ਕਿਸਮ ਦੀ ਜਿੱਤ ਆ ਜਿਹੜੀ ਉਹ ਲਈ ਹੈ ਇਮਰਾਨ ਖਾਨ ਦੇ ਕੈਂਡੀਡੇਟਾਂ ਨੇ, ਜਿਹੜੇ 86 ਜਿੱਤ ਚੁੱਕੇ ਨੇ। ਉਹਨਾਂ ਨੂੰ ਕਿਸੇ ਨਾਲ ਇਤਿਹਾਦ ਦੀ ਲੋੜ ਨਹੀਂ, 57 ਮੈਂਬਰ ਚਾਹੀਦੇ ਨੇ, 86 ਜਿੱਤੇ ਪਏ ਨੇ। ਉਹ ਸਿੱਧਾ KPK ਚ ਇਮਰਾਨ ਖਾਨ ਦੀ ਸਰਕਾਰ ਆ, ਸਿੰਧ ਚ ਪੀਪਲਸ ਪਾਰਟੀ ਦੀ ਹੈ, ਪੰਜਾਬ ਦੇ ਵਿੱਚ ਨਵਾਜ਼ ਸ਼ਰੀਫ ਉਹਨਾਂ ਨੂੰ ਇਤਿਹਾਦ ਕਰਨਾ ਪਏਗਾ। ਜੇ ਇਮਰਾਨ ਖਾਨ ਸਟੈਂਡ ਲੈ ਜਾਂਦੇ ਨੇ ਤੇ KPK ਦੇ ਨਾਲ ਪੰਜਾਬ ਚ ਵੀ ਉਹਨਾਂ ਦੀ ਸਰਕਾਰ ਬਣ ਸਕਦੀ। ਔਰ ਆਖਰੀ ਜਿਹੜੀ ਸੂਬਾ ਅਸੈਂਬਲੀ ਹੈ ਉਹ ਹੈ ਪਾਕਿਸਤਾਨ ਦਾ ਰਕਬੇ ਪਾਰੋਂ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਤੇ ਸੀਟਾਂ ਪਾਰੋਂ ਸਭ ਤੋਂ ਨਿੱਕੀ ਅਸੈਂਬਲੀ ਹੈ ਜਿਹੜੀ ਉਹਨਾਂ ਦੀ। ਕੁੱਲ ਸੀਟਾਂ ਨੇ 51 ਉੱਥੇ, ਜਿਨ੍ਹਾਂ ਦੇ ਵਿੱਚੋਂ ਸ਼ਰਮਾ ਜੀ 43 ਦਾ ਨਤੀਜਾ ਆ ਚੁੱਕਿਆ ਸੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ, 8 ਦਾ ਪੈਂਡਿੰਗ ਸੀਗਾ। ਤੇ ਪਾਰਟੀ ਪੋਜੀਸ਼ਨ ਉੱਥੇ ਇਹ ਆ ਕਿ ਪਾਕਿਸਤਾਨ ਪੀਪਲਸ ਪਾਰਟੀ ਬਿਲਾਵਲ ਹੁਣ ਜਿਹੜੇ ਸਿੰਧ ਚ ਹੁੰਜਾ ਫਿਰ ਜਿੱਤ ਕੇ ਉਹ ਉੱਥੇ ਵੀ 9 ਸੀਟਾਂ ਜਿੱਤ ਕੇ ਸਭ ਤੋਂ ਅੱਗੇ ਨੇ। ਦੂਜੇ ਨੰਬਰ ਤੇ 1 ਸੀਟ ਦੇ ਫਰਕ ਨਾਲ 8 ਸੀਟਾਂ ਜਿੱਤ ਕੇ ਨੇ ਨਵਾਜ਼ ਸ਼ਰੀਫ ਹੋਣੇ, ਠੀਕ ਹੈ, ਜਿਨ੍ਹਾਂ ਨੇ ਪਿਛਲੀ ਜਦੋਂ ਨਿਗਰਾਨ ਸਰਕਾਰ ਆਈ ਤੇ ਬਲੋਚਿਸਤਾਨ ਸਰਕਾਰ ਵੀ ਇਹਨਾਂ ਦੀ ਹੀ ਸੀ। ਤੀਸਰੇ ਨੰਬਰ ਤੇ ਇੰਡੀਪੈਂਡੈਂਟ ਕੈਂਡੀਡੇਟ ਨੇ ਜਿਹੜੇ 6 ਸੀਟਾਂ ਜਿੱਤੇ ਨੇ। ਇਸ ਤਰ੍ਹਾਂ ਫਿਰ ਬਲੋਚਿਸਤਾਨ ਦੀਆਂ ਜਿਹੜੀਆਂ ਲੋਕਲ ਬਲੋਚ ਸਿਆਸੀ ਪਾਰਟੀਆਂ ਨੇ 1-2 ਸੀਟਾਂ ਉਹਨਾਂ ਕੋਲ ਨੇ। ਸੋ ਇੱਥੇ ਟੋਟਲ ਤੁਹਾਨੂੰ ਚਾਹੀਦੀਆਂ ਨੇ 26 ਸੀਟਾਂ। ਤੇ ਜੇ ਨਵਾਜ਼ ਸ਼ਰੀਫ ਦਾ ਪਾਕਿਸਤਾਨ ਪੀਪਲਸ ਪਾਰਟੀ ਦਾ ਇਤਿਹਾਦ ਹੋ ਜਾਂਦਾ ਆ, ਫੈਡਰਲ ਚ ਸਰਕਾਰ ਬਣਾ ਲੈਂਦੇ ਨੇ, ਸਿੰਧ ਚ ਆਲਰੇਡੀ ਉਹਨਾਂ ਦੀ ਹੈ, ਪੰਜਾਬ ਚ ਨਵਾਜ਼ ਸ਼ਰੀਫ ਦੀ ਸਰਕਾਰ ਬਣਵਾ ਦਿੰਦੇ ਨੇ, ਤੇ ਐਨ ਮੁਮਕਿਨ ਹੈ ਕਿ ਬਿਲਾਵਲ ਹੋਣਾ ਦੀ ਸੂਬਾ ਸਰਕਾਰ ਬਣ ਜਾਵੇ ਬਲੋਚਿਸਤਾਨ ਚ, ਕਿਉਂਕਿ 9 ਇਹਨਾਂ ਦੇ ਨੇ, 8 ਉਹਨਾਂ ਦੇ ਨਾਲ ਰਲ ਗਏ, ਬਾਕੀ ਵੀ ਉਹਨਾਂ ਨੇ ਨਾਲ ਲਾ ਲੈਣੇ ਨੇ, ਜੇ 14 ਹੋਰ ਰਲ ਗਏ, ਇਹ ਟੋਟਲ ਉਹ ਬਣਾਉਣ ਚ ਕਾਮਯਾਬ ਰਹਿਣਗੇ। ਏਦਾਂ ਪਾਕਿਸਤਾਨ ਚ 2 ਸੂਬਿਆਂ ਚ ਪਾਕਿਸਤਾਨ ਪੀਪਲਸ ਪਾਰਟੀ ਦੀ ਸਰਕਾਰ ਹੋਏਗੀ। ਨਵਾਜ਼ ਸ਼ਰੀਫ ਉਹਨਾਂ ਦੀ ਅਗਰ ਫੈਡਰਲ ਚ ਔਰ ਸੂਬਾ ਸਰਕਾਰਾਂ ਦੀ ਗੱਲ ਕਰੀਏ ਸਿਰਫ ਇੱਕ ਪੰਜਾਬ ਅਸੈਂਬਲੀ ਚ ਹੈ। ਖੈਬਰ ਪਖਤੂਨਖਵਾਨ ਚ ਕਿਤੇ ਦਿਸਣ ਹੀ ਨਹੀਂ ਡੇ, ਸਿਰਫ 5 ਸੀਟਾਂ ਉਹਨਾਂ ਦੀ, ਠੀਕ ਹੈ ਨਾ। ਤੇ ਇਹ ਹੁਣ ਜੋੜ ਤੋੜ ਜਦੋਂ ਹੋਣੇ ਨੇ, ਇਤਿਹਾਦ ਹੋਣੇ ਨੇ, ਇੱਕ ਦੂਜੇ ਦੇ ਨਾਲ ਹੋਣਾ, ਇਹ ਹੁਣ ਲੈਣ ਦੇਣ ਨੇ ਜਿਹੜੇ ਉਹ ਦੱਸਣਗੇ ਕਿ ਕਿਹੜੇ ਸੂਬੇ 'ਚ ਕਿਹੜੀ ਸਰਕਾਰ ਬਣਦੀ ਹੈ, ਕਿਹੜੀ ਪਾਰਟੀ ਬਣਾਉਂਦੀ ਹੈ, ਕਿਹੜੀ ਕੰਪਰੋਮਾਈਜ਼ ਕਰ ਗਈ, ਕਿਹੜੀਆਂ ਵਜ਼ਾਰਤਾਂ ਤੇ ਆ ਗਏ। ਇਹ ਹੁਣ ਮਾਮਲਾ, ਲੇਕਿਨ ਚੋਣਾਂ ਦੱਸਣ ਡਈਆਂ ਨੇ ਕਿ ਪੀਪਲਸ ਪਾਰਟੀ ਨੂੰ ਸਿੰਧ 'ਚ ਕਿਸੇ ਇਤਿਹਾਦ ਦੀ ਜ਼ਰੂਰਤ ਨਹੀਂ, ਔਰ ਖੈਬਰ ਪਖਤੂਨਖਵਾਨ 'ਚ ਇਮਰਾਨ ਖਾਨ ਦੇ ਹਮਾਇਤੀਆਂ ਨੂੰ ਕਿਸੇ ਇਤਿਹਾਦ ਦੀ ਲੋੜ ਨਹੀਂ ਹੈ। ਇਹ ਤਾਂ ਕਲੀਅਰ ਆ ਕਿ ਸਿੰਧ 'ਚ ਪੀਪਲਸ ਪਾਰਟੀ ਔਰ KPK 'ਚ ਇਮਰਾਨ ਖਾਨ ਆ। ਹੁਣ ਪੰਜਾਬ 'ਚ ਜਿਹੜਾ ਉਹ ਜੋੜ ਤੋੜ ਕਰਨਾ ਪੈਣਾ ਇਮਰਾਨ ਖਾਨ ਹੋਣਾ ਨੂੰ ਵੀ ਔਰ ਨਵਾਜ਼ ਸ਼ਰੀਫ ਹੋਣਾ ਨੂੰ ਵੀ, ਜਿਹੜਾ ਆ ਉਹ ਰਾਜ ਵਾਸਤੇ। ਔਰ ਬਲੋਚਿਸਤਾਨ ਆ ਜਿਹੜਾ, ਜੇ ਨਵਾਜ਼ ਸ਼ਰੀਫ ਹੋਣਾ ਦੀ ਪੰਜਾਬ ਸਰਕਾਰ ਬਣਦੀ ਹੈ ਤਾਂ ਮੇਰਾ ਖਿਆਲ ਹੈ ਕਿ ਫਿਰ ਉਹ ਬਲੋਚਿਸਤਾਨ ਦੀ ਜਿਹੜੀ ਸੂਬਾ ਸਰਕਾਰ ਆ ਉਹਦੇ 'ਚ ਪੀਪਲਸ ਪਾਰਟੀ ਨਾਲ ਕੰਪਰੋਮਾਈਜ਼ ਕਰ ਜਾਣਗੇ, ਜਿਹੜੇ ਵੈਸੇ ਵੀ 1 ਸੀਟ 'ਚ ਉਹਨਾਂ ਤੋਂ ਅੱਗੇ ਨੇ। ਤੇ ਹਜੇ 8 ਸੀਟਾਂ ਦਾ ਹੋਰ ਨਤੀਜਾ ਆਉਣਾ ਆ, ਵੇਖੋ ਕੀ ਬਣਦਾ ਹੈ। ਜੀ ਜੀ, ਆਪਣੇ ਨਾਲ ਜੁੜੇ ਨੇ ਕੁਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਕੁਲਵੰਤ ਜੀ, ਤੁਸੀਂ ਆਉਣੇ ਰਹੋ। ਕਿੱਧਰ ਗਿਆ ਜੀ ਕੁਲਵੰਤ ਕੌਰ ਜੀ? ਸਤਿ ਸ਼੍ਰੀ ਅਕਾਲ, ਇੱਥੇ ਹੀ ਆ ਜੀ। ਮੇਰਾ ਖਿਆਲ ਮਾਤਾ ਜੀ ਦਾ ਧਿਆਨ ਕਿਤੇ ਹੋਰ ਹੈ। ਚਲੋ ਕੋਈ ਨਾ, ਤੁਸੀਂ ਬਾਅਦ ਚ ਕਾਲ ਕਰ ਲਿਓ ਜੀ। ਸੋ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਮਲਿਕ ਸਾਹਿਬ, ਜਿਵੇਂ ਨੈਸ਼ਨਲ ਅਸੈਂਬਲੀਜ਼ ਤੋਂ ਬਾਅਦ ਆਪਾਂ ਸਟੇਟ ਅਸੈਂਬਲੀਜ਼ ਬਾਰੇ ਗੱਲਬਾਤ ਕੀਤੀ ਜੀ, ਤੇ 4 ਅਸੈਂਬਲੀਜ਼ ਦੇ ਵਿੱਚੋਂ ਇੱਕ ਇਮਰਾਨ ਖਾਨ ਦੇ ਕੋਲ ਹੈ, ਇੱਕ PPP ਵਾਲਿਆਂ ਕੋਲ ਹੈ ਜੀ, ਉਹਨਾਂ ਕੋਲ ਕਲੀਅਰ ਮੈਜੋਰਟੀ ਹੈ। ਕਲੀਅਰ ਮੈਜੋਰਟੀ, ਉਹਨਾਂ ਨੇ ਇਤਿਹਾਦ ਦੀ ਲੋੜ ਹੀ ਨਹੀਂ ਹੈ, ਸਿੱਧੀ ਸਿੱਧੀ ਸਾਵੀਂ ਉਹਨਾਂ ਦੀ ਸਰਕਾਰ ਹੈ ਜੀ ਜੀ। ਤੇ ਜਿਹੜੀਆਂ 2 ਬਾਕੀ ਹੈ, ਜਿੱਥੇ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸੀ ਜੋੜ ਘਟਾਓ ਕਰ ਲੈਣ, ਤਾਂ ਮੇਰਾ ਖਿਆਲ ਉਹਨਾਂ ਦੇ ਵਿੱਚੋਂ ਇੱਕ ਫੇਰ ਇਹਨਾਂ ਦੇ ਕੋਲੇ ਇਮਰਾਨ ਖਾਨ ਦੀ ਪਾਰਟੀ ਕੋਲੇ ਆ ਸਕਦੀ ਹੈ। ਜੇ ਤੇ ਉਹ ਪੰਜਾਬ 'ਚ ਸਿਰ ਚੁੱਕ ਲੈਣ, ਕਰ ਲੈਣ ਤੇ ਫੇਰ ਤੇ ਹੈ, ਲੇਕਿਨ ਕਰਨਗੇ ਕਿਹਨਾਂ ਨਾਲ? ਉਹੀ ਜਿਹੜੇ ਵਿਗੇ ਸਨ, ਜਿਨ੍ਹਾਂ ਨੇ ਪਹਿਲਾਂ ਸਰਕਾਰ ਡੇਗੀ, ਜਿਨ੍ਹਾਂ ਨੇ ਪਹਿਲਾਂ ਇਹ ਸਭ ਕੀਤਾ। ਤੇ ਵੇਖੋ ਹਜੇ ਹੋਣਾ ਹੈ, ਜੇ ਉਹ ਸਟੈਂਡ ਲੈ ਗਏ ਤੇ ਜ਼ਾਹਰ ਹੈ ਉਡਨ ਪੰਛੀ ਨੇ ਜਿਹੜੇ ਉਧਰ ਜਾ ਸਕਦੇ ਨੇ, ਉਹ ਇਮਰਾਨ ਖਾਨ ਦੇ ਹਮਾਇਤੀਆਂ ਨਾਲ ਵੀ ਤੇ ਇਤਿਹਾਦ ਕਰ ਸਕਦੇ ਨੇ। ਜੀ ਜੀ। ਕੁਲਵੰਤ ਕੌਰ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹਾਂਜੀ ਕੁਲਵੰਤ ਕੌਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਪੁੱਛਣਾ ਚਾਹੁੰਦੇ ਤੁਸੀਂ? ਹਾਂਜੀ, ਉਹ ਮੈਂ ਪੁੱਛਣਾ ਸੀਗਾ, ਉਸ ਦਿਨ ਅਸੀਂ ਪੁੱਛਿਆ ਸੀ ਪ੍ਰੋਗਰਾਮ ਦੇ ਵਿੱਚ ਜੀ, ਉਹ ਜਿੱਦਾਂ ਲੱਤਾਂ ਦੁਖਦੀਆਂ। ਅੱਛਾ, ਨਹੀਂ ਜੀ ਨਹੀਂ, ਇਹ ਸਾਂਝੀ ਸੱਚ ਪ੍ਰੋਗਰਾਮ ਹੈ, ਤੁਸੀਂ ਉਹ ਸਿਹਤ ਸੰਭਾਲ ਪ੍ਰੋਗਰਾਮ ਵਿੱਚ ਗੱਲ ਕਰ ਸਕਦੇ ਹੋ। ਉਹ ਅੱਜ ਸ਼ੁੱਕਰਵਾਰ 4 ਵਜੇ ਲੱਗਦਾ ਤਾਂ ਹੁੰਦਾ। ਹਾਂਜੀ ਹਾਂਜੀ, ਕੋਈ ਨਾ, ਤੁਸੀਂ ਹਜੇ 4 ਨਹੀਂ ਵਜੇ ਜੀ, ਹਜੇ ਸਮਾਂ ਪਿਆ ਜੀ, ਹਜੇ ਪ੍ਰੋਗਰਾਮ ਹੋਰ ਚੱਲਦਾ। ਬਹੁਤ ਧੰਨਵਾਦ, ਥੈਂਕ ਯੂ। ਸੋ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ, ਜਿਹੜਾ ਲੋਕਾਂ ਦਾ ਗੁੱਸਾ, ਜਿਹੜਾ ਲੋਕ ਜਿਸ ਤਰੀਕੇ ਨਾਲ ਨਿਕਲੇ ਨੇ ਸੜਕਾਂ ਦੇ ਉੱਤੇ, ਮੈਂ ਦੇਖ ਰਿਹਾ ਸੀ ਪ੍ਰੋਟੈਸਟ ਕਾਫੀ ਤਾਈਂ ਹੋ ਰਹੇ ਨੇ ਜੀ, ਇਹਨਾਂ ਦਾ ਗੁੱਸਾ ਕਿਸ ਚੀਜ਼ ਨੂੰ ਲੈ ਕੇ ਹੈ? ਕਿ ਤੁਸੀਂ ਜਾਣ ਬੁੱਝ ਕੇ ਧਾਂਦਲੀਆਂ ਕਰ ਰਹੇ ਹੋ, ਹਰਾ ਰਹੇ ਹੋ, ਜਾਂ ਸਾਨੂੰ ਦੱਸੋ ਕਿ ਅੰਦਰ ਹੋ ਕੀ ਰਿਹਾ? ਜਾਂ ਲੱਗਦਾ ਇਹ ਹੈ ਕਿ ਜਿਹੜੀ ਅਸਲ ਦੇ ਵਿੱਚ ਦੀ ਨੈਸ਼ਨਲ ਅਸੈਂਬਲੀ ਹੈ, ਉੱਥੇ ਤਕਰੀਬਨ ਜਿਹੜੇ ਇਹਨਾਂ ਨੂੰ ਗੱਦੀਆਂ ਲਾਉਣ ਵਾਲੇ ਲੋਕ ਕਾਬਜ਼ ਹੋ ਹੀ ਚੁੱਕੇ ਹੈ। ਗੱਲ ਇਹ ਹੈ ਸ਼ਰਮਾ ਜੀ ਕਿ
ਅਮਰੀਕਾ ਦਾ ਬਿਆਨ ਆ ਗਿਆ, ਬਰਤਾਨੀਆ ਦਾ ਆ ਗਿਆ, ਯੂਰਪੀ ਯੂਨੀਅਨ ਦਾ ਆ ਗਿਆ। ਤਿੰਨਾਂ ਵੱਡੀਆਂ ਤਾਕਤਾਂ ਨੇ ਆਖਿਆ ਕਿ ਚੋਣਾਂ ਨੂੰ ਅਸੀਂ ਕਬੂਲ ਕਰਨੇ ਆ, ਪਰ ਸਾਡੀ ਕੋਈ ਚਿੰਤਾ ਹੈ ਕਿ ਹੇਰ ਫੇਰ ਹੋਈ, ਮੋਬਾਈਲ ਸਰਵਿਸ ਬੰਦ ਹੋਈ, ਇੰਟਰਨੈਟ ਬੰਦ ਹੋਈ, ਆਜ਼ਾਦ ਔਰ ਫ੍ਰੀ ਫੇਅਰ ਇਲੈਕਸ਼ਨ ਨੇ ਜਿਹੜੇ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਾਵਾਂ ਮੌਕਾ ਨਹੀਂ ਦਿੱਤਾ ਗਿਆ। ਇਹ ਕੀ ਦੱਸਦੇ ਨੇ? ਇਹੋ ਹੀ ਦੱਸਣ ਦੇ ਨੇ ਕਿ ਭਈ ਹੇਰ ਫੇਰ ਹੋਇਆ ਤੁਹਾਡੀਆਂ ਚੋਣਾਂ 'ਚ। ਜੀ ਇਹ ਬਿਲਕੁਲ ਨੀਟ ਐਂਡ ਕਲੀਨ ਨਹੀਂ ਹੈ। ਉਹ ਫਿਰ ਜਦੋਂ ਇਹ ਗੱਲ ਹੁੰਦੀ ਹੈ ਤੇ ਉਹਦੇ 'ਚ ਇਹ ਨਹੀਂ ਕਿ ਉਹ ਇਹਨਾਂ ਮੁਲਕਾਂ ਨੇ ਨੈਸ਼ਨਲ ਅਸੈਂਬਲੀ ਬਾਰੇ ਸਟੇਟਮੈਂਟ ਦਿੱਤੀ ਹੈ, ਇਹ ਸੂਬਾ ਅਸੈਂਬਲੀਆਂ ਜਿਹੜੀਆਂ ਉਹ ਵੀ ਵਿੱਚ ਆਉਂਦੀਆਂ ਨੇ। ਤੇ ਗੱਲ ਇਹ ਹੈ ਕਿ ਅਸੀਂ ਇੱਥੇ ਬਹਿ ਕੇ ਚਰਚਾ ਕਰਨ ਲਈ ਕਿ ਦੁਨੀਆ 'ਚ ਸਿਆਣਪ ਮੁੱਕ ਗਈ, ਸਾਡੇ ਨਾਲ ਢੇਰ ਸਿਆਣੇ ਲੋਕ ਨੇ ਜਿਹੜੇ ਪਾਕਿਸਤਾਨ ਦੇ ਪੋਲੀਟੀਕਲ ਸਿਸਟਮ ਦੇ ਉੱਤੇ ਨਜ਼ਰ ਰੱਖੀ ਬੈਠੇ ਨੇ। ਸਭ ਨੂੰ ਪਤਾ ਹੈ ਇੱਕ ਬੰਦਾ ਹੈ ਸ਼ਰਮਾ ਜੀ, ਬਹੁਤ ਸੋਹਣਾ ਤੈਰਾਕ ਆ, ਬਹੁਤ ਸੋਹਣਾ ਤੈਰਨਾ ਜਾਣਦਾ, ਤੈਰਾਕੀ ਕਰਦਾ ਆ। ਤੁਸੀਂ ਕਹੋਗੇ ਸਵਿਮਿੰਗ ਪੂਲ ਹੈ, ਇਹਦੇ ਤੈਰ ਲੇਗਾ? ਉਹ ਕਹੇ ਕਿ ਹਾਂਜੀ ਤੈਰ ਲਾਂਗਾ। ਤੁਸੀਂ ਉਹਦੇ ਹੱਥ ਵੀ ਪਿੱਛੇ ਕਰਕੇ ਬੰਨ ਦਵੋ, ਲੱਤਾਂ ਵੀ ਬੰਨ ਦਵੋ ਔਰ ਪਾਣੀ 'ਚ ਧੱਕਾ ਦੇ ਦੋ ਔਰ ਕਹੋ ਕਿ ਤੈਰ ਕੇ ਵਹਾ, ਤੈਰ ਲੇਗਾ? ਬਹੁਤ ਮੁਸ਼ਕਿਲ ਹੈ, ਨਾਮੁਮਕਿਨ ਹੀ ਆ ਨਾ। ਪਰ ਇੱਥੇ ਤੇ ਹੱਥ ਪੈਰ ਬੰਨ ਕੇ ਤੇ ਬਕਸੇ 'ਚ ਬੰਦ ਕਰਕੇ, ਜੇਲ੍ਹ ਵਾਲੇ ਬਕਸੇ 'ਚ ਬੰਦ ਕਰਕੇ ਪਾਣੀ 'ਚ ਸੁੱਟਿਆ ਗਿਆ। ਉਹ ਫਿਰ 99 ਸੀਟਾਂ ਲੈ ਗਏ ਨੇ। ਇਹ ਮਿਸਾਲਾਂ ਵੀ ਦੁਨੀਆ 'ਚ ਕਿਤੇ ਨਹੀਂ ਲੱਭਦੀਆਂ ਤੇ ਇੱਥੋਂ ਅੰਦਾਜ਼ਾ ਲਾ ਲਵੋ ਕਿ ਲੋਕਾਂ ਨੇ ਹੱਕ ਅਦਾ ਕੀਤਾ। ਸੋ ਇਹ ਸੀਟਾਂ ਵੱਧ ਸਨ, ਜਿਹੜੇ ਉਹ ਨਤੀਜੇ ਰੁਕੇ ਉਹਦੇ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਰੌਲਾ ਪਾ ਰਹੀ ਹੈ ਕਿ ਨਤੀਜੇ ਰੁਕਣ ਦਾ ਤੁੱਕ ਕੀ ਬਣਦਾ ਸੀਗਾ, ਆਉਂਦੇ ਨੇ ਆਉਣ ਦਵੋ। ਫਿਰ ਇਹ ਵੀ ਗੱਲਾਂ ਆਉਂਦੀਆਂ ਕਿ ਰਾਤ ਤੱਕ ਜਿੱਤਣ ਦੇ ਹੀ, ਸਵੇਰੇ ਸੁੱਤੇ ਉੱਠੇ ਤੇ ਪਤਾ ਲੱਗਾ ਮੁਖਾਲਫ ਜਿੱਤ ਗਿਆ ਹੈ। ਇਹ ਕਿੱਦਾਂ ਹੋ ਗਿਆ? ਇਹ ਹੇਰ ਫੇਰ ਆ ਜਿਹੜੀ ਇਹ ਇੱਕ ਸੀਟ ਤੇ ਹੋਈ ਜਾਂ 10 ਸੀਟਾਂ ਤੇ ਹੋਈ। ਇਹ ਨਤੀਜੇ ਬਦਲਣ ਦੇ ਵਾਸਤੇ ਕੋਈ ਨਾ ਕੋਈ ਮਾਮਲਾ, ਜਿਹੜੀਆਂ ਵੀ ਤਾਕਤਾਂ ਹੈ ਸਨ ਪਿੱਛੇ ਜਾਣਦੇ ਤੇ ਅਸੀਂ ਹੈ ਆ। ਨਾ ਹੀ ਕੀ ਲੈਣਾ ਹੈ ਕਿ ਪਾਕਿਸਤਾਨ ਤੇ ਨਿਜ਼ਾਮ ਦੇ ਉੱਤੇ ਜਿਨ੍ਹਾਂ ਨੇ ਆਪਣੀ ਗਿਰਫਤ ਹਰ ਸੂਰਤ ਰੱਖਣੀ ਹੈ, ਕੰਟਰੋਲ ਰੱਖਣਾ ਆ, ਉਹਨਾਂ ਨਾਲ ਫਿਰ ਖੇਡ ਤੇ ਖੇਡੇ ਗਏ। ਜੀ ਮਲਿਕ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ। ਆਪਣਾ ਸਮਾਂ ਸਮਾਪਤ ਹੈ ਜੀ। ਥੈਂਕ ਯੂ ਸੋ ਮਚ ਤੁਹਾਡਾ ਪ੍ਰਵੀਨ ਸ਼ਰਮਾ ਜੀ। ਸਵੇਰ ਦੇ ਮੇਰੇ ਸਰੋਤੇ ਵੀ ਉਡੀਕਣ ਦੇ ਸਨ। ਸੋ ਇੱਕ ਭਰਵੀਂ ਗੱਲਬਾਤ ਦੇ ਨਾਲ ਸਾਰਾ ਜਿਹੜਾ ਪੋਲੀਟੀਕਲ ਸੀਨ ਆ ਉਹ ਅਸੀਂ ਆਪਣੇ ਸੁਣਨ ਵਾਲਿਆਂ ਦੇ ਸਾਹਮਣੇ ਰੱਖ ਦਿੱਤਾ। ਉਮੀਦ ਹੈ ਕਿ ਅੱਗੇ ਬਣਦੀ ਵਿਗੜਦੀ ਜਿਹੜੀ ਸੂਰਤ ਹਾਲ ਹੈ ਉਹਦੇ ਤੋਂ ਹੁਣ ਉਹ ਪਿਛੋਕੜ ਤੋਂ ਵਾਕਿਫ ਹੋ ਗਏ ਨੇ। ਅੱਗੇ ਜਿਹੜੀ ਵੀ ਨਵੀਂ ਸ਼ੈ ਉਹਨਾਂ ਦੇ ਕੋਲ ਆਏਗੀ ਤੇ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਬਣੀਆਂ ਕੀ ਨੇ ਤੇ ਹੁਣ ਬਣਨ ਕੀ ਡਿਆ। ਜੀ ਬਹੁਤ ਧੰਨਵਾਦ ਤੁਹਾਡਾ। ਜਿਹੜੇ ਸਰੋਤੇ ਸਾਡੇ ਨਾਲ ਜੁੜੇ ਸੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ।